ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਗੌਰ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 23 ਅਕਤੂਬਰ 2018 9 ਕੱਤਕ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਦੀ, ਉਸ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜਾ ਵਿਸ਼ਾ ਜਾਂ ਇਸ਼ੂ ਅਸੀਂ ਵਿਚਾਰ ਲਈ ਚੁਣਿਆ, ਜ਼ਾਹਰਾ ਤੌਰ ਤੇ ਇਹ ਕਾਫੀ ਕੰਟਰੋਵਰਸ਼ੀਅਲ ਹੈ, ਜਿਸ ਨੂੰ ਅਸੀਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਜਾਂ ਬਹੁਤ ਸਾਰੇ ਸਹਿਮਤ ਵਾਲੀ ਲਾਈਨ ਹੈ। ਬਿਲਕੁਲ। ਪਰ ਮੈਂ ਵੀ ਦਿਨੇ ਆਪਣੇ ਆਪ ਨਾਲ ਡਿਬੇਟ ਕਰਦਾ ਰਿਹਾ, ਕਿਉਂਕਿ ਜਦੋਂ ਅਸੀਂ ਕਿਸੇ ਆਸਪੈਕਟ ਦੇ ਇੱਕ ਪਹਿਲੂ ਨੂੰ ਛੂੰਹਦੇ ਹਾਂ ਤਾਂ ਜ਼ਾਹਰਾ ਤੌਰ ਦੇ ਉੱਤੇ ਸਮਾਜ ਦੇ ਵਿੱਚ ਜਿਹੜਾ ਇਸ ਨਾਲ ਸੰਬੰਧਿਤ ਵਰਤਾਰਾ ਸਦੀਆਂ ਤੋਂ ਹੈ ਜੀ। ਕੁਝ ਧਰਮਾਂ ਦੀ ਦੁਨੀਆ ਦੇ ਵਿੱਚ ਵੀ, ਜਿਵੇਂ ਮਜ਼ਹਬ ਦੇ ਨਾਂ ਥੱਲੇ ਵੀ ਇਹ ਇੱਕ ਵਰਤਾਰਾ ਜਿਹੜਾ ਵਿਤਕਰੇ ਭਰਿਆ ਆਪਸ ਦੇ ਵਿੱਚ ਇੱਕ ਵਿਥ ਪਾਉਣ ਵਾਲਾ ਰਿਹਾ। ਬਿਲਕੁਲ। ਤੇ ਜੇ ਕੁੱਲ ਮਿਲਾ ਕੇ ਇਨਸਾਨੀ ਸਮਾਜ ਦੇ ਵਿੱਚ ਇਹ ਦੇਖਣਾ ਹੋਏ, ਲਗਭਗ ਐਟਲੀਸਟ ਜਿਹਨੂੰ ਸਿਵਲਾਈਜ਼ ਸੁਸਾਇਟੀ ਕਿਹਾ ਜਾਂਦਾ ਹੈ, ਜਾਂ ਜਦੋਂ ਸੱਭਿਅਤਾਵਾਂ ਦਰਿਆਵਾਂ ਦੇ ਕੰਢੇ ਵਸਣੀਆਂ ਸ਼ੁਰੂ ਹੋਈਆਂ, ਆਬਾਦ ਹੋਣੀਆਂ ਸ਼ੁਰੂ ਹੋਈਆਂ ਜੀ, ਔਰ ਹੌਲੀ ਹੌਲੀ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਪਹੁੰਚ ਗਏ ਹਾਂ ਔਰ ਬੜੀ ਅਸੀਂ ਆਪਣੀ ਸਿਵਲਾਈਜੇਸ਼ਨ ਨੂੰ, ਆਪਣੀ ਤਹਿਜ਼ੀਬ ਨੂੰ ਐਡਵਾਂਸਡ ਕਹਿੰਦੇ ਹਾਂ ਵੈਸਟਰਨ ਵਰਲਡ 'ਚ ਵੀ ਔਰ ਦੂਸਰੇ ਪਾਸੇ ਵੀ ਜੀ। ਤੇ ਫਿਰ ਜੇ ਇੱਕ ਪੁੱਛਿਆ ਜਾਏ ਕਿ ਸਭ ਤੋਂ ਵੱਡਾ ਵਿਕਟਮ, ਸਭ ਤੋਂ ਵੱਡਾ ਪੀੜਤ ਇਸ ਸਮੁੱਚੇ ਸਮਾਜਿਕ ਵਰਤਾਰੇ ਦਾ ਮਨੁੱਖੀ ਸਮਾਜ ਦੇ ਵਿੱਚ ਕੌਣ ਹੋਇਆ, ਤੇ ਜੇ ਮੈਨੂੰ ਇਹ ਇਮਾਨਦਾਰ ਮੈਂ ਜਵਾਬ ਦੇਣਾ ਹੋਏ ਤਾਂ ਮੈਂ ਕਹਾਂਗਾ ਔਰਤ ਜੀ। ਔਰਤ ਸਦੀਆਂ ਤੋਂ ਨਹੀਂ, ਮਿਲੇਨੀਅਮਸ ਤੋਂ, ਹਜ਼ਾਰਾਂ ਸਾਲਾਂ ਤੋਂ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਵਿਤਕਰਿਆਂ ਦਾ, ਜ਼ੁਲਮ ਦਾ, ਔਰ ਇਸ ਦੇ ਬਾਵਜੂਦ ਜਦੋਂ ਅਸੀਂ ਰੱਬ ਦੀ ਕ੍ਰੀਏਸ਼ਨ ਦੇਖਦੇ ਹਾਂ, ਰੱਬ ਦੀ ਖੂਬਸੂਰਤੀ ਜਿਹੜੀ ਉਹਨੇ ਇਸ ਧਰਤੀ ਤੇ ਖਿਲਾਰੀ, ਜਿੱਥੇ ਇਹ ਧਰਤੀ ਬਹੁਤ ਖੂਬਸੂਰਤ ਬਨਸਪਤੀ, ਚਾਰ ਚਫੇਰੇ, ਵੈਜੀਟੇਸ਼ਨ, ਫੁੱਲ ਫਲ ਔਰ ਉਹਨਾਂ ਦੇ ਨਾਲ ਭਰਪੂਰ, ਤੇ ਜੇ ਇਸ ਸਾਡੀ ਇਨਸਾਨੀ ਅੱਖ ਲਈ ਵੀ ਦੇਖਣਾ ਹੋਏ ਕਿ ਸਭ ਤੋਂ ਖੂਬਸੂਰਤ ਔਰ ਹਸੀਨ ਜੇ ਕ੍ਰੀਏਸ਼ਨ ਕੋਈ ਰੱਬ ਦੀ ਹੈ ਤੇ ਉਹ ਔਰਤ ਹੈ ਜੀ। ਲੇਕਿਨ ਇਹ ਵੀ ਇੱਕ ਮਜ਼ਹਬਾਂ ਦੀ ਦੁਨੀਆ ਦੇ ਹਵਾਲੇ ਨਾਲ ਦੇਖੀਏ ਤੇ ਕਹਾਣੀ, ਜਿਹੜੇ ਸੈਮਿਟਿਕ ਚਾਰੋਂ ਹੀ ਵੱਡੇ ਮਜ਼ਹਬ ਨੇ ਉਹ ਆਦਮ ਤੇ ਈਵ ਤੋਂ ਸ਼ੁਰੂ ਕਰਦੇ ਨੇ, ਜਿਹਨੂੰ ਇਹ ਐਡਮ ਐਂਡ ਈਵ ਕਹਿੰਦੇ ਨੇ। ਅਸੀਂ ਵੀ ਜਦੋਂ ਕੋਈ ਗੱਲ ਬਹੁਤ ਪੁਰਾਣੀ ਕਹਿਣੀ ਹੋਏ ਤਾਂ ਅਸੀਂ ਬਾਬਾ ਆਦਮ ਦੇ ਜ਼ਮਾਨੇ ਦੀ ਕਹਿੰਦੇ ਹਾਂ, ਕਿਉਂਕਿ ਆਦਮ ਨੂੰ ਹੀ ਪਹਿਲਾ ਮਨੁੱਖ ਮੰਨਿਆ ਜਾਂਦਾ ਹੈ, ਈਵ ਨੂੰ ਬੀਬੀ ਹਵਾ ਕਰਕੇ ਜਿਹੜਾ ਉਹ ਜਾਣਿਆ ਜਾਂਦਾ, ਜਾਂ ਹਜ਼ਰਤ ਆਦਮ ਵੀ ਕਿਹਾ ਜਾਂਦਾ ਜੀ। ਸੋ ਜਿਹੜੀ ਇਸ ਸਾਰੀ ਡਿਸਕ੍ਰਿਮੀਨੇਸ਼ਨ ਜਾਂ ਵਿਤਕਰੇ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਉਹ ਤਾਂ ਇਹਨਾਂ ਧਰਮਾਂ ਦੀ ਦੁਨੀਆ ਦੇ ਵਿੱਚ ਵੀ ਆਦਮ ਤੇ ਈਵ ਦੀ ਕਹਾਣੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਜੇ ਕੋਈ ਜਿਹੜਾ ਸਾਂਝਾ ਗੁਨਾਹ ਦੋਵੇਂ ਕਰਦੇ ਨੇ, ਬੇਸ਼ੱਕ ਉਹ ਇੱਕ ਫੋਰਬਿਡਨ ਫਰੂਟ ਨੂੰ ਮਨਾ ਕੀਤੇ ਫਲ ਨੂੰ ਤੋੜਨਾ, ਲੇਕਿਨ ਜਦੋਂ ਉਸ ਦੀ ਇੰਟਰਪ੍ਰੀਟੇਸ਼ਨ ਜਾਂ ਉਸ ਦੀ ਵਿਆਖਿਆ ਹੁੰਦੀ ਹੈ ਅਗਲੇ ਮਜ਼ਹਬਾਂ ਦੀ ਦੁਨੀਆ 'ਚ, ਫਿਰ ਉਸ ਦੇ ਨਾਲ ਸੱਪ ਨੂੰ ਜੋੜ ਕੇ ਔਰ ਈਵ ਨੂੰ, ਔਰਤ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਵੀ ਉਸ ਨੇ ਹੀ ਉਸ ਨੂੰ, ਆਦਮ ਦੇ ਮਨ ਦੇ ਵਿੱਚ ਇਹ ਖਿਆਲ ਭਰਿਆ ਜੀ ਕਿ ਉਹ ਇਸ ਫਲ ਨੂੰ ਤੋੜੇ। ਇਸ ਲਈ ਔਰਤ ਦੇ ਨਾਲ ਇੱਕ ਸਾਜ਼ਿਸ਼ ਦਾ ਹੋਣਾ ਇਹ ਵੀ ਇੱਕ ਜੋੜ ਦਿੱਤਾ ਗਿਆ, ਔਰ ਕਿਸੇ ਵੀ ਗਲਤ ਗੱਲ ਲਈ, ਕਲਾ ਲਈ, ਲੜਾਈ ਲਈ ਜਾਂ ਕਿਸੇ ਹੋਰ ਲਈ
ਬੇਸ਼ੱਕ ਲੈ ਦੇ ਕੇ ਜੇ ਅਸੀਂ ਇਨਸਾਨੀ ਫਿਤਰਤ ਦੇਖੀਏ ਬੰਦੇ ਦੀ ਔਰ ਔਰਤ ਦੀ, ਜੀ ਬੇਸ਼ੱਕ ਸੁਭਾਅ ਕਰਕੇ ਵੱਖਰੇਵੇਂ ਨੇ, ਕਿਤੇ ਨਾਜ਼ੁਕਤਾ ਹੈ, ਕਿਤੇ ਹਾਰਡਨੈਸ ਹੈ, ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਇਨਸਾਨੀ ਮਨ ਦੀ ਫੰਕਸ਼ਨਿੰਗ ਦੇਖਦੇ ਹਾਂ, ਜਿਉਂ ਜਿਹੀਆਂ ਚਾਹਤਾਂ ਮਰਦ ਦੀਆਂ ਨੇ ਉਹ ਜਿਹੀਆਂ ਹੀ ਚਾਹਤਾਂ ਔਰਤਾਂ ਦੀਆਂ ਨੇ। ਜਿਉਂ ਜਿਹਾ ਦੁਨੀਆ ਦੇ ਅੰਦਰ ਜੇ ਦੇਖਣਾ ਹੋਏ ਜਿਹੜਾ ਪਸਾਰਾ ਹੈ, ਸਾਰੀ ਕ੍ਰੀਏਸ਼ਨ ਹੈ, ਉਹਦੇ ਲਈ ਜੇ ਤਾਂ ਅਸੀਂ ਬੇਸ ਜਾਂ ਆਧਾਰ ਰੂਹ ਨੂੰ ਮੰਨਿਆ ਹੁੰਦਾ ਤੇ ਰੂਹ ਦੀ ਤਾਂ ਕੋਈ ਜ਼ਾਤ ਨਹੀਂ ਹੈ, ਨਾ ਉਹ ਮਰਦ ਹੈ ਨਾ ਔਰਤ ਹੈ। ਜੀ ਇਸ ਲਈ ਜਦੋਂ ਅਸੀਂ ਸਿੱਖੀ ਦੇ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤੇ ਫਿਰ ਜਿਹੜਾ ਸਿੱਖ ਸ਼ਬਦ ਹੈ ਇਹ ਵੀ ਜੈਂਡਰ ਨਿਊਟਰਲ ਹੈ, ਇਸ ਦੇ ਨਾਲ ਖਾਲਸਾ ਸ਼ਬਦ ਹੈ ਇਹ ਵੀ ਜੈਂਡਰ ਨਿਊਟਰਲ ਹੈ, ਕਿਉਂਕਿ ਕੁੱਲ ਮਿਲਾ ਕੇ ਔਰ ਜੇ ਸਾਰੀ ਗੁਰਬਾਣੀ ਦਾ ਜਿਸ ਦੇ ਵਿੱਚ ਬਾਬਾ ਫਰੀਦ ਦੀ ਬਾਣੀ ਵੀ ਹੈ, ਭਗਤ ਬਾਣੀ ਹੈ, ਗੁਰੂ ਸਾਹਿਬਾਨ ਦੀ ਬਾਣੀ ਹੈ, ਜੇ ਉਹਦਾ ਅਸੀਂ ਥਰਸਟ ਦੇਖੀਏ ਰੂਹਾਨੀ ਦੁਨੀਆ ਦੇ ਵਿੱਚ, ਫਿਰ ਤਾਂ ਮੁੱਢਲੇ ਤੌਰ ਤੇ ਰੂਹ ਨੂੰ ਆਧਾਰ ਮੰਨ ਕੇ ਹੀ ਰੱਬ ਦੇ ਨਾਲ ਗੱਲ ਹੈ। ਸਾਰੀਆਂ ਰੱਬ ਦੀਆਂ ਪਤਨੀਆਂ ਨੇ, ਰੂਹਾਂ ਜਿੰਨੀਆਂ ਨੇ, ਰੱਬ ਇੱਕੋ ਇੱਕ ਖਸਮ ਹੈ, ਇੱਕੋ ਇੱਕ ਮਾਲਕ ਹੈ। ਸੋ ਜੇ ਸਾਰੀਆਂ ਹੀ ਉਹ ਰੂਹਾਂ ਜਿਹੜੀਆਂ ਉਸ ਦੀਆਂ ਪਤਨੀਆਂ ਨੇ ਜਾਂ ਉਸ ਫੀਮੇਲ ਚ ਹੈ, ਫਿਰ ਮਰਦ ਔਰ ਔਰਤ ਚ ਡਿਫਰੈਂਸ ਦੀ ਕਿਹੜੀ, ਉਹ ਤਾਂ ਰੱਬ ਦੀ ਦਰਗਾਹ ਚ ਵੀ ਨਹੀਂ ਹੈ ਜੀ। ਸੋ ਕੁੱਲ ਮਿਲਾ ਕੇ ਬੇਸ਼ੱਕ ਕਿਤੇ ਨਾ ਕਿਤੇ ਰੂਹਾਨੀਅਤ ਦਾ ਜਿਹੜਾ ਇਹ ਮੈਸੇਜ ਵੀ ਸੀ ਕਿ ਭਾਈ ਇਨ ਦਾ ਐਂਡ ਰੱਬ ਦੀ ਦਰਗਾਹ ਦੇ ਵਿੱਚ ਤਾਂ ਤੁਹਾਡੇ ਕਰਮਾਂ ਦੇ ਨਾਲ ਨਿਬੇੜਾ ਹੋਣਾ, ਉੱਥੇ ਮਰਦ ਜਾਂ ਔਰਤ ਨਹੀਂ, ਜਾਂ ਕੋਈ ਸਪੈਸ਼ਲ ਰਾਈਟਸ ਦੇ ਕੇ ਮਰਦ ਨੂੰ ਨਹੀਂ ਭੇਜਿਆ ਹੋਇਆ ਜਿਹੜੇ ਔਰਤਾਂ ਨੂੰ ਡਿਪਰਾਈਵ ਕੀਤਾ। ਇਸੇ ਤਰ੍ਹਾਂ ਜੇ ਅਸੀਂ ਜਿਹੜਾ ਪੂਰਬ ਦੇ ਧਰਮ ਨੇ, ਈਸਟ ਦੇ ਧਰਮ ਨੇ ਜੀ, ਜਿਨ੍ਹਾਂ ਦੇ ਵਿੱਚ ਵੇਦਾਂ ਦੇ ਨਾਲ ਰਿਗਵੇਦ ਔਰ ਸ਼ਾਮ ਯਜੁਰ ਅਥਰਵ ਹੈ, ਫਿਰ ਬੁੱਧਿਜ਼ਮ ਹੈ, ਜੈਨਿਜ਼ਮ ਹੈ, ਲੇਟੈਸਟ ਸਿੱਖ ਧਰਮ ਹੈ। ਸੋ ਜਿਹੜੇ ਪਹਿਲੇ ਤਿੰਨ ਧਰਮਾਂ ਦੀ ਗੱਲ ਹੈ ਉਹਦੇ ਚ ਔਰਤ ਨੂੰ ਦੁਨੀਆ ਦੇ ਵਿੱਚ ਜਿਹੜਾ ਹੈ, ਜਦੋਂ ਇੱਕ ਈਸਟ ਦੇ ਧਰਮਾਂ ਨੇ ਮਾਇਆ ਔਰ ਸ਼ਿਵ ਸ਼ਕਤ, ਇੱਕ ਸ਼ਕਤੀ ਹੈ, ਮਾਇਆ ਉਹਦਾ ਪਸਾਰ ਹੈ ਤੇ ਸ਼ਿਵ ਕ੍ਰੀਏਟਰ ਹੈ। ਇਹਨੂੰ ਜਦੋਂ ਥੀਸਿਸ ਨੂੰ ਡਿਸਕਸ ਕੀਤਾ ਤੇ ਮਾਇਆ ਔਰ ਔਰਤ ਆਲਮੋਸਟ ਸਿਨੋਨਿਮਸ ਬਣਾ ਦਿੱਤੇ। ਜੋ ਔਰ ਗੁਰਬਾਣੀ ਚ ਵੀ ਜਦੋਂ ਇਹ ਰੈਫਰੈਂਸ ਚ ਆਉਂਦੀ ਹੈ ਤਾਂ ਉਹ ਕੀ ਥਾਂ ਤੇ ਮਾਈ ਸ਼ਬਦ ਦੇ ਨਾਲ ਮਾਈ ਮਾਇਆ ਵੀ ਹੈ, ਔਰ ਮਾਈ ਜਿਹੜਾ ਹੈ ਉਹ ਔਰਤ ਦੇ ਲਈ ਵੀ ਹੈ, ਕਿਉਂਕਿ ਜਿਹੜੀ ਟੈਂਪਟੇਸ਼ਨਸ ਦੇ ਵਿੱਚ ਸਭ ਤੋਂ ਵੱਡਾ ਪਾਰਟ ਰੱਖ ਦਿੱਤਾ ਹੈ ਉਹ ਵੀ ਜਿਹੜਾ ਔਰਤ ਨੂੰ ਡਿਮੀਨ ਕਰਨਾ ਸੀ ਉਸ ਫਲਸਫੇ ਦੇ ਵਿੱਚ। ਇਹੀ ਕਾਰਨ ਸੀ ਕਿ ਫਿਰ ਜਦੋਂ ਉਹ ਸਾਰੇ ਚੋਂ ਦੂਸਰੇ ਕਲਟ ਨਿਕਲੇ, ਉਹ ਸੰਨਿਆਸ ਹੋਏ, ਉਹ ਭਿਕਸ਼ੂ ਹੋਣ, ਭਿਕਸ਼ੁਣੀਆਂ ਹੋਣ, ਜਾਂ 9ਵੀਂ 10ਵੀਂ ਸਦੀ ਚ ਜਾ ਕੇ ਯੋਗ ਮਤ ਹੋਏ, ਉਹਨਾਂ ਨੇ ਔਰਤ ਦੇ ਲਈ ਫਿਰ ਉਹੀ ਰੁਤਬਾ ਜਿਹੜਾ ਹੈ ਜਿਸ ਨੂੰ ਨਰਕ ਦੁਆਰੀ ਕਹਿਣ ਤੱਕ ਉਹਨਾਂ ਦੇ ਜਾਣ ਦੀ ਲਾਈਨ ਸੀ, ਉਹ ਉਹਨਾਂ ਨੇ ਉਸ ਲਿਹਾਜ਼ ਦੇ ਨਾਲ ਐਸਟੈਬਲਿਸ਼ ਕਰ ਦਿੱਤਾ। ਔਰ ਸੰਸਾਰ ਤੋਂ ਦੌੜਨਾ, ਗ੍ਰਸਤ ਤੋਂ ਦੌੜਨ ਦਾ ਮਤਲਬ ਸੀ ਕਿ ਔਰਤ ਤੋਂ ਦੌੜਨਾ। ਪਰ ਜ਼ਾਹਰ ਹੈ ਕਿ ਔਰਤ ਇੱਕ ਜਿਹੜੀ ਹੈ ਉਹ ਇੱਕ ਮੋਹ ਦੇ ਫੈਕਟਰ ਜਾਂ ਇੱਕ ਫਸਾਣ ਵਾਲੇ ਫੈਕਟਰ ਦੇ ਤੌਰ ਤੇ ਦੇਖੀ ਗਈ, ਜਿਹੜੀ ਕਿ ਦੁਨੀਆ ਦੇ ਨਾਲ ਪ੍ਰੀਤ ਪਾਉਂਦੀ ਹੈ। ਔਰ ਮਰਦ ਜਿਹੜਾ ਹੈ ਉਹ ਉੱਥੇ ਉਸ ਦੀ ਨੀਅਤ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਇਸ ਗੱਲ ਦੇ ਨਾਲ ਹੀ ਵਖਰੇਵਾਂ ਸੀ ਕਿ ਉਹ ਜ਼ਿੰਮੇਵਾਰੀਆਂ ਤੋਂ ਵੀ ਦੌੜ ਰਿਹਾ ਸੀ, ਲੇਕਿਨ ਉਸ ਦੇ ਲਈ ਦੋਸ਼ੀ ਵੀ ਔਰਤ ਨੂੰ ਹੀ ਦੱਸਿਆ ਜਾ ਰਿਹਾ ਸੀ ਕਿ ਜੇ ਮੋਹ ਮਾਇਆ ਤੋਂ ਛੁੱਟਣਾ ਤੇ ਇਸ ਤੋਂ ਛੁਟਕਾਰਾ। ਔਰ ਸਾਰਾ ਜਿਹੜਾ ਯੋਗ ਮਤ ਦਾ ਫਲਸਫਾ, ਈਵਨ ਬੁੱਧ ਮਤ ਦਾ ਵੱਡਾ ਜਿਹੜਾ ਹਿੱਸਾ ਜਾਂ ਇਸ ਥਾਟ ਦੇ ਉੱਤੇ ਇਹ ਜਿਹੜਾ ਸਾਰਾ ਇਸ ਦੇ ਦੁਆਲੇ ਹੀ ਇਹ ਗੱਲ ਘੁੰਮਦੀ ਨਜ਼ਰ ਆਉਂਦੀ ਹੈ। ਔਰ ਇਹੀ ਕਾਰਨ ਸੀ ਕਿ ਫਿਰ ਜਦੋਂ ਤੱਕ ਹਿੰਦੂ ਲਾਅ ਮਨੂ ਨੇ ਬਣਾਇਆ, ਮਨੂ ਸਮ੍ਰਿਤੀ ਨੇ, ਔਰ ਮਨੂ ਸਮ੍ਰਿਤੀ ਦਾ ਜਿਹੜਾ ਹਿੰਦੂ ਲਾਅ ਹੈ ਉਹ ਔਰਤ ਨੂੰ ਨਾ ਜਨੇਊ ਪਾਉਣ ਦਾ ਹੱਕ ਦਿੰਦਾ ਹੈ, ਉਹ ਉਸ ਨੂੰ ਔਰ ਸ਼ੂਦਰਾਂ ਨੂੰ, ਜਿਹੜੇ ਵਰਣ ਆਸ਼ਰਮ ਦੇ 4 ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਬਣਾਏ, ਔਰਤਾਂ ਨੂੰ ਆਲਮੋਸਟ ਸ਼ੂਦਰਾਂ ਦੇ ਬਰਾਬਰ ਕਲੱਬ ਕੀਤਾ ਔਰ ਉਹਨਾਂ ਦੇ ਕੋਲ ਕੋਈ ਰਾਈਟ ਨਹੀਂ ਹੈ। ਔਰ ਇੱਥੋਂ ਤੱਕ ਕਿ ਜੇ ਤੁਸੀਂ ਮਨੂ ਦਾ ਦੇਖੋ, ਜਿਵੇਂ ਉਸ ਨੇ ਔਰਤ ਨੂੰ ਦਬੈਲ ਬਣਾਇਆ, ਔਰ ਇਹੀ ਕਿਉਂਕਿ ਅੱਜ ਜਿਹੜਾ ਅਸੀਂ ਟੌਪਿਕ ਚੁਣਿਆ ਉਹ ਉਸ ਸਮ੍ਰਿਤੀ ਇਰਾਨੀ, ਜਿਹੜੀ ਸ਼ਾਇਦ ਮਨੂ ਸਮ੍ਰਿਤੀ ਤੋਂ ਹੀ ਉਹਨੇ ਨਾਂ ਸਮ੍ਰਿਤੀ ਕੱਢਿਆ ਹੋਇਆ, ਉਸ ਦੀ ਲੇਟੈਸਟ ਸਟੇਟਮੈਂਟ ਹੈ ਸਾਬਰਮਾਲਾ ਮੰਦਿਰ ਕੇਰਲਾ ਚ, ਜਿੱਥੇ ਕਿ ਸੁਪਰੀਮ ਕੋਰਟ ਨੇ, ਇੰਡੀਅਨ ਸੁਪਰੀਮ ਕੋਰਟ ਦੇ 5 ਮੈਂਬਰੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਵੀ ਔਰਤਾਂ ਨੂੰ ਪ੍ਰਵੇਸ਼ ਦਾ ਹੱਕ ਹੋਣਾ ਚਾਹੀਦਾ ਹੈ, ਜਿਹੜਾ ਕਿ ਸਦੀਆਂ ਤੋਂ ਉਹਨਾਂ ਨੂੰ ਡਿਨਾਈ ਕੀਤਾ ਹੋਇਆ ਸੀ ਕਿ ਜਿਹੜੀਆਂ ਮੈਂਸਟਰੂਏਸ਼ਨ ਪੀਰੀਅਡ ਦੇ ਵਿੱਚ ਔਰਤਾਂ ਨੇ 10-11 ਸਾਲ ਤੋਂ
ਆਲਮੋਸਟ 50 ਸਾਲ ਤੱਕ ਉਹ ਸਮੁੰਦਰ 'ਚ ਨਹੀਂ ਜਾ ਸਕਦੀਆਂ। ਔਰ ਉਹਨੂੰ ਲੈ ਕੇ ਉਹਨੇ ਕੀ ਸਟੇਟਮੈਂਟ ਦਿੱਤੀ ਹੈ। ਪਰ ਮੈਂ ਇਹ ਸਮਝਦਾ ਹਾਂ ਵੀ ਇਹ ਗੱਲ ਹਿੰਦੂਤਵੀ ਸ਼ੋ ਗਰਲ ਸਮ੍ਰਿਤੀ ਇਰਾਨੀ ਦੀ ਨਹੀਂ ਹੈ, ਜਾਂ ਉਹਨਾਂ 5 ਜੱਜਾਂ ਦੇ ਵਿੱਚ ਬੈਠੀ ਇੱਕ ਜਿਹੜੀ ਲੇਡੀ ਜੱਜ ਸੀ ਜਿਹਨੇ ਕਿ ਡਾਈਸੈਂਟਿੰਗ ਨੋਟ ਦਿੱਤਾ, ਉਹਦੀ ਗੱਲ ਨਹੀਂ ਹੈ। ਇਹ ਉਹ ਜ਼ਹਿਨੀਅਤ ਹੈ ਜਿਹੜੀ ਕਿ ਵਕਤ ਦੇ ਨਾਲ ਇਹਨਾਂ ਹਿੰਦੂ ਕੋਡ ਦੇ ਥੱਲੇ ਜਿਹੜੇ ਮਨੂ ਸਮ੍ਰਿਤੀ ਦੇ ਲਾਅ ਨੇ, ਤੇ ਜਿਸ ਮਨੂ ਸਮ੍ਰਿਤੀ ਨੂੰ ਬੀਜੇਪੀ ਦੇ ਹਿੰਦੂਤਵੀ ਭਾਰਤ ਦਾ ਆਇਨ, ਭਾਰਤ ਦਾ ਕਨਸਟੀਟਿਊਸ਼ਨ ਬਣਾਉਣਾ ਚਾਹੁੰਦੇ ਨੇ, ਸੋ ਉਹਦੇ ਪਿਛੋਕੜ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਕਿਵੇਂ ਉਸ ਨੇ ਮਨੂ ਨੇ ਔਰਤ ਨੂੰ ਇਸ ਕਦਰ, ਉਹਨੇ ਕਿਹਾ ਜੀ ਇਹਨੂੰ ਕਦੇ ਵੀ ਇਕੱਲਿਆਂ ਨਾ ਛੱਡਿਆ ਜਾਏ। ਜਦੋਂ ਇਹ ਛੋਟੀ ਬੱਚੀ ਹੈ ਤੇ ਫਿਰ ਪਹਿਲਾਂ ਪਿਓ, ਫਿਰ ਘਰ ਵਾਲਾ ਤੇ ਫਿਰ ਪੁੱਤਰ, ਪਰ ਕਦੇ ਵੀ ਉਹਨੂੰ ਕੋਈ ਇੰਡੀਪੈਂਡੈਂਸ ਜਿਹੜੀ ਹੈ ਨਾ ਦਿੱਤੀ ਜਾਏ। ਔਰ ਇਹ ਥਾਟ ਕਰਨਾ ਇਹ ਨਹੀਂ ਕਿ ਵੀ ਇਹ ਮਨੂ ਸਮ੍ਰਿਤੀ ਦੇ ਵਿੱਚ ਜਾਂ ਜੋਗੀਆਂ ਔਰ ਸਿੱਧਾਂ ਤੇ ਦੂਜਿਆਂ 'ਚ ਰਿਹਾ। ਅੱਜ ਅਸੀਂ ਦੇਖਦੇ ਹਾਂ ਕਿ ਵੀ ਕਰੋੜਾਂ ਘਰਾਂ ਦੇ ਵਿੱਚ ਜਿਹੜੀ ਤੁਲਸੀ ਰਾਮਾਇਣ, ਜਿਹਨੂੰ ਰਾਮਚਰਿਤ ਮਾਨਸ ਕਿਹਾ ਜਾਂਦਾ ਹੈ, ਉਸ ਨੂੰ ਪੜ੍ਹਿਆ ਜਾਂਦਾ ਹੈ, ਉਸ ਤੇ ਪਾਠ ਕੀਤੇ ਜਾਂਦੇ ਨੇ। ਦਸ਼ਹਿਰਾ ਹੋ ਕੇ ਹਟਿਆ ਹੈ, ਹੁਣ ਦੀਵਾਲੀ ਆਉਣੀ ਹੈ, ਔਰ ਇਹ ਰਾਮਾਇਣ ਬੇਸਿਕ ਜਿਹੜਾ ਹੈ ਉਹਨਾਂ ਦਾ ਇਸ ਵੇਲੇ ਉਹਨੂੰ ਨੈਸ਼ਨਲ ਹੋਲੀ ਬੁੱਕ ਬਣਾ ਦਿੱਤਾ ਹੈ, ਰਾਮਾਇਣ ਔਰ ਗੀਤਾ ਨੂੰ। ਔਰ ਜੇ ਅਸੀਂ ਜਿਹੜੇ ਇਸ ਤੁਲਸੀ ਰਾਮਾਇਣ ਦੇ ਰਚਾਇਤਾ ਨੇ, ਲਿਖਣ ਵਾਲੇ ਨੇ ਗੋਸਵਾਮੀ ਤੁਲਸੀਦਾਸ ਬ੍ਰਾਹਮਣ, ਉਹ 15ਵੀਂ ਸਦੀ 'ਚ ਹੋਏ ਨੇ। ਔਰ ਉਹਨਾਂ ਨੇ ਵੀ ਜਿਹੜਾ ਉਹ ਸਾਰਾ ਥਾਟ ਮਨੂ ਦਾ ਫਲੋ ਹੁੰਦਾ ਸੀ ਜਿਹੜਾ ਕਿ ਵੈਦਿਕ ਧਰਮ ਦੇ ਉੱਤੇ ਖੜਾ ਆਰੀਆ ਸਮਾਜ ਸੀ। ਦਇਆਨੰਦ ਦੀ ਜੇ ਗੱਲ ਕਰੀਏ, ਜਿਹੜਾ 18ਵੀਂ 19ਵੀਂ ਸਦੀ 'ਚ ਆਉਂਦਾ, 19ਵੀਂ ਸਦੀ ਦੇ ਦੂਸਰੇ ਅੱਧ 'ਚ, ਉਹ ਵੀ ਬੇਸ਼ੱਕ ਵਿਮਨ ਐਜੂਕੇਸ਼ਨ ਤੇ ਜ਼ੋਰ ਦਿੱਤਾ, ਦੂਜਾ ਕੀਤਾ, ਲੇਕਿਨ ਉਹਦੇ ਨਾਲ ਵੀ ਸੀ ਕਿ ਜੇ ਕਿਸੇ ਔਰਤ ਨੇ ਗੱਲ ਕਰਨੀ ਹੈ ਤਾਂ ਵਿਚਕਾਰ ਪਰਦਾ ਤਾਣ ਕੇ ਕੋਈ ਕਮਿਊਨੀਕੇਟ ਕਰ ਸਕਦਾ ਸੀ। ਲੇਕਿਨ ਇਹੀ ਆਰੀਆ ਥਾਟ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਤੇ ਖੜਾ ਸੀ, ਉਹ ਸਨਾਤਨ ਥਾਟ ਦੇ ਵਿੱਚ, ਕਿਉਂਕਿ ਰਾਮਾਇਣ ਔਰ ਗੀਤਾ ਮੱਧ ਭਾਗਵਤ ਗੀਤਾ ਮਹਾਭਾਰਤ ਪੁਰਾਣ ਦਾ ਹਿੱਸਾ ਹੈ, ਇਹ ਸਨਾਤਨ ਧਰਮ ਦਾ ਆਧਾਰ ਬਣਦਾ। ਉਹਦੇ 'ਚ ਵੀ ਤੁਲਸੀਦਾਸ ਜਦੋਂ ਕਹਿੰਦਾ ਹੈ ਕਿ ਬਈ ਢੋਲ ਢੋਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਜੇ ਢੋਰ ਪਸ਼ੂ ਹੈ, ਪਸ਼ੂ ਵੀ ਕੁੱਟ ਕੇ ਜਿਹੜਾ ਸਿੱਧਾ ਹੁੰਦਾ ਹੈ, ਢੋਲ ਵੀ ਜੇ ਉਹਨੂੰ ਕੁੱਟੋਗੇ ਤਾਂ ਢੋਲ ਵੱਜਦਾ ਹੈ। ਇਸੇ ਤਰ੍ਹਾਂ ਸ਼ੂਦਰ ਨੂੰ ਵੀ ਜਿਹੜਾ ਕੁੱਟਣਾ ਉਹ ਬੜਾ ਜ਼ਰੂਰੀ ਹੈ ਤਾਂ ਕਿ ਉਹਦੇ ਵਿਚਲੀ ਕਦੇ ਇਨਸਾਨੀਅਤ ਨਾ ਜਾਗ ਪਏ। ਤੇ ਨਾਰੀ, ਔਰਤ, ਇਹ ਜਿਹੜੇ ਨੇ ਤਾੜਨ ਕੇ, ਇਹ ਕੁੱਟ ਦੇ ਹੱਕਦਾਰ ਨੇ। ਹੁਣ ਇਹ ਗੱਲ ਅੱਜ ਵੀ ਜੇ ਸਮ੍ਰਿਤੀ ਇਰਾਨੀ ਕੁਝ ਕਹਿੰਦੀ ਹੈ, ਜਾਂ ਸੁਪਰੀਮ ਕੋਰਟ ਦੀ ਜੱਜ ਕੁਝ ਦੇਖਦੀ ਹੈ, ਜਾਂ ਭਾਰਤ ਦੇ ਵਿੱਚ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਜਾਂ ਕੋਈ ਦਿਨ ਐਸਾ ਨਹੀਂ ਹੈ ਕਿ ਛੋਟੀਆਂ ਬੱਚੀਆਂ 6-6 ਮਹੀਨੇ ਦੀਆਂ ਤੋਂ ਲੈ ਕੇ ਬਿਰਧ ਔਰਤਾਂ ਤੱਕ ਦੇ ਨਾਲ ਉੱਥੇ ਜਬਰ ਜਨਾਹ ਹੋ ਰਹੇ ਨੇ, ਕਿਉਂਕਿ ਇਹ ਉਹ ਆਧਾਰ ਹੈ ਜਿਸ ਦੇ ਉੱਤੇ ਥਿੰਕਿੰਗ ਖੜੀ ਹੈ। ਇਹ ਇਕੱਲੀ ਮਲਕੀਅਤ ਦੀ ਗੱਲ ਨਹੀਂ ਹੈ ਕਿ ਔਰਤ ਮਰਦ ਦੀ ਮਲਕੀਅਤ ਹੈ, ਇਹ ਉਹ ਹੈ ਜਿਹਦੇ ਥੱਲੇ ਤੁਸੀਂ ਪਾਪਾਂ ਤੋਂ ਮੁਕਤ ਹੋ। ਤੁਹਾਨੂੰ ਇਹ ਹੱਕ ਦਿੱਤਾ ਹੋਇਆ ਧਰਮ ਗ੍ਰੰਥਾਂ ਨੇ ਔਰ ਇਹਨਾਂ ਲੋਕਾਂ ਨੇ ਕਿ ਵੀ ਤੁਸੀਂ ਇਸ ਨੂੰ ਜਿਸ ਮਰਜ਼ੀ ਲੈਵਲ ਦੇ ਉੱਤੇ ਜਾਂ ਦਾਇਰੇ ਦੇ ਉੱਤੇ ਜਾ ਕੇ ਕਰੋ। ਔਰ ਮੈਨੂੰ ਇੱਕ ਸਿੱਖ ਹੋਣ ਦੇ ਨਾਤੇ ਇਸ ਗੱਲ ਦਾ ਫਖਰ ਮਹਿਸੂਸ ਹੁੰਦਾ, ਹਰ ਸਿੱਖ ਫਖਰ ਮਹਿਸੂਸ ਕਰਦਾ ਹੈ ਕਿ ਜਦੋਂ ਅਸੀਂ ਇਸ ਟੌਪਿਕ ਦੇ ਉੱਤੇ, ਇਸ ਵਿਸ਼ੇ ਤੇ ਕਿਸੇ ਵੀ ਇੰਟਰਫੇਥ ਡਿਬੇਟ ਦੇ ਵਿੱਚ, ਕਿਸੇ ਵੀ ਹੋਰ ਫੋਰਮ ਤੇ ਜਾ ਕੇ ਗੱਲ ਕਰਦੇ ਤੇ ਅਸੀਂ ਇਹ ਗੱਲ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਾਡੇ ਬਾਬਾ ਨਾਨਕ ਕੁੱਲ ਜਗਤ ਦੇ ਜਗਤ ਗੁਰੂ, ਕਿਉਂਕਿ ਇਹ ਜਦੋਂ ਭਾਈ ਗੁਰਦਾਸ ਜ਼ਾਹਰ ਪੀਰ ਜਗਤ ਗੁਰੂ ਬਾਬਾ ਫਰਮਾਉਂਦੇ ਨੇ ਕਿ ਉਹਨਾਂ ਨੇ ਮੁੱਢਲੇ ਤੌਰ ਤੇ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਾ ਕੇ ਇਕੱਲੀ ਰੂਹਾਨੀ ਦੁਨੀਆ ਦੇ ਵਿੱਚ ਹੀ ਨਹੀਂ, ਸਮਾਜਿਕ ਦੁਨੀਆ 'ਚ ਵੀ, ਔਰ 10 ਗੁਰੂ ਸਾਹਿਬਾਨ ਦਾ ਫਿਰ ਜੀਵਨ, ਔਰ ਉਸ ਤੋਂ ਬਾਅਦ ਜਿਹੜਾ 5 ਕਕਾਰੀ ਰੂਪ ਦੇ ਵਿੱਚ ਖਾਲਸੇ ਦਾ ਕਨਸੈਪਟ, ਜਿਸ ਦੇ ਵਿੱਚ ਸਿੰਘ ਤੇ ਸਿੰਘਣੀਆਂ ਦੋਵੇਂ ਨੇ, 5 ਕਕਾਰ, ਔਰ ਇਹ 5 ਕਕਾਰਾਂ 'ਚ ਕਿਰਪਾਨ ਜਿਹੜਾ ਕਿ ਤੁਹਾਨੂੰ ਜਿਹਦੇ ਕੋਲ ਵੈਪਨ ਹੈ, ਉਹ ਸਾਰਾ ਸਦੀਆਂ ਦਾ ਕਨਸੈਪਟ ਜਿਹੜਾ ਉੱਥੇ ਔਰਤ ਨੂੰ ਮੁਤਾਜ ਬਣਾ ਕੇ ਮਨੂ ਨੇ, ਬੁੱਧ ਦੀ ਥਿੰਕਿੰਗ ਨੇ, ਯੋਗੀਆਂ ਸੰਨਿਆਸੀਆਂ ਨੇ ਬਿਲਕੁਲ ਨਕੰਮੇ ਬਣਾਇਆ ਹੋਇਆ ਸੀ। ਗੁਰੂ ਨੇ ਕਿਹਾ ਕਿ ਇਹ ਤਾਂ ਮੇਰੀ ਸ਼ਹਿਜ਼ਾਦੀ ਹੈ, ਮੇਰੀ ਕੌਰ ਹੈ, ਔਰ ਇਹਦੇ ਗਾਤਰੇ ਕਿਰਪਾਨ ਹੈ, ਇਹ ਅਬਲਾ ਨਹੀਂ ਹੈ, ਇਹ ਸਬਲਾ ਹੈ। ਇਹ ਅਬਲਾ ਹੈ ਜਿਹਦੇ ਕੋਲ ਬਲ ਨਹੀਂ, ਇਹ ਆਪਣੀ ਰਾਖੀ ਆਪ ਕਰਨ ਦੀ ਸਮਰੱਥਾ ਰੱਖਦੀ ਹੈ, ਇਹਨੂੰ ਕਿਸੇ ਰਕਸ਼ਾ ਬੰਧਨ ਦੀ ਲੋੜ ਨਹੀਂ, ਇਹਨੂੰ ਕਿਸੇ ਪ੍ਰੋਟੈਕਸ਼ਨ ਦੀ ਲੋੜ ਨਹੀਂ, ਇਹ ਘੋੜਸਵਾਰੀ ਵੀ ਕਰੇਗੀ, ਇਹ ਜੰਗ ਦੇ ਮੈਦਾਨ 'ਚ ਵੀ ਜੂਝੇਗੀ, ਇਹ ਲੀਡ ਵੀ ਕਰੇਗੀ। ਔਰ ਇਹ ਜਿਹੜਾ ਸਾਰੀ ਤਬਦੀਲੀ ਸੀ ਉਸ ਤਹਿਜ਼ੀਬ ਦੇ ਵਿੱਚ,
ਜਿਸ ਸਿੱਖ ਰੈਵੋਲੂਸ਼ਨ ਦੀ ਫਾਊਂਡੇਸ਼ਨ ਗੁਰੂ ਨਾਨਕ ਸਾਹਿਬ ਰੱਖਦੇ ਨੇ ਔਰ ਜਿਸ ਕੰਟੈਕਸਟ ਦੇ ਵਿੱਚ ਇਹ ਗੱਲ ਹੋ ਰਹੀ ਹੈ, ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਜਿਹੜਾ ਰੋਜ਼ਾਨਾ ਆਸਾ ਦੀ ਵਾਰ ਦੇ ਵਿੱਚ ਸਿੱਖ ਪੜ੍ਹਦੇ ਨੇ ਕਿ ਕਿਵੇਂ ਪੁਰਾਤਨ ਪੰਜਾਬੀ ਦੇ ਵਿੱਚ ਜਿਹੜਾ ਔਰਤ ਦੇ ਲਈ ਭੰਡ ਸ਼ਬਦ ਇਸਤੇਮਾਲ ਹੋਇਆ ਜੀ। ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹੋ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੂਆ ਭੰਡ ਭਾਲੀਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਦ ਨਾ ਕੋਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਈ ਜਿਸ ਜਿਤ ਮੁਖ ਸਦਾ ਸਲਾਹੀਐ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਜੀ। ਹੁਣ ਇਹ ਜਿਹੜੀ ਸਟੇਟਮੈਂਟ ਦੁਨੀਆ ਦੇ ਵਿੱਚ ਪਹਿਲੀ ਵਾਰ ਉਦੋਂ ਇਹ ਜੇ ਅਸੀਂ 1469 ਦੀ ਗੱਲ ਕਰਦੇ ਹਾਂ ਕਿਉਂਕਿ 2019 ਦਾ ਵਰ੍ਹਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਵਰ੍ਹਾ, ਉਦੋਂ ਅਜੇ ਤੱਕ ਔਰਤਾਂ ਦੇ ਯੂਰਪ ਦੇ ਵਿੱਚ ਕੀ ਰਾਈਟ ਨੇ, ਅਮਰੀਕਾ ਦੇ ਵਿੱਚ ਜੇ ਅਸੀਂ ਦੇਖੀਏ 1920 ਦੇ ਵਿੱਚ ਵੋਟ ਦਾ ਹੱਕ ਮਿਲਿਆ ਜੀ। ਬਾਈਬਲ ਦਾ ਇਸ ਬਾਰੇ ਕੀ ਕਨਸੈਪਟ ਹੈ, ਸਮਾਜਿਕ ਤੌਰ ਤੇ ਕਿਵੇਂ ਟ੍ਰੀਟ ਕੀਤਾ ਜਾਂਦਾ ਹੈ, ਔਰ ਰੂਹਾਨੀ ਦੁਨੀਆ ਦੇ ਵਿੱਚ ਅੱਜ ਵੀ ਕ੍ਰਿਸਚੀਅਨਿਟੀ ਦਾ ਵੱਡਾ ਹਿੱਸਾ ਕੈਥੋਲਿਕਸ ਜਿਹੜੇ ਨੇ ਦੁਨੀਆ 'ਚ 1.5 ਬਿਲੀਅਨ ਹੋਣਗੇ ਈਸਾਈ, ਉਹ ਡਿਬੇਟ ਕਰ ਰਹੇ ਨੇ ਕਿ ਔਰਤ ਜਿਹੜੀ ਹੈ ਉਹ ਪ੍ਰੀਸਟ ਬਣ ਸਕਦੀ ਹੈ ਕਿ ਨਹੀਂ ਬਣ ਸਕਦੀ। ਪਰ ਗੁਰੂ ਨਾਨਕ ਸਾਹਿਬ ਲਗਭਗ 500 ਸਾਲ ਪਹਿਲਾਂ ਇਹ ਬੁਲੰਦ ਆਵਾਜ਼ ਦੇ ਵਿੱਚ ਫਰਮਾਉਂਦੇ ਨੇ ਕਿ ਭਾਈ ਇਹ ਔਰਤ ਇਹੀ ਤੁਹਾਡੇ ਜਨਮ ਦਾ ਕਾਰਨ ਹੈ, ਇਸ ਦੇ ਨਾਲ ਹੀ ਤੁਹਾਡੀ ਸਾਰੀ ਸ੍ਰਿਸ਼ਟੀ ਕਾਇਨਾਤ ਜੁੜੀ ਹੋਈ ਹੈ, ਇਸ ਦੇ ਨਾਲ ਹੀ ਅੱਗੋਂ ਜਿਹੜਾ ਤੁਹਾਡੀ ਦੁਨੀਆ ਚੱਲਦੀ ਹੈ। ਔਰ ਇਹ ਸਾਰਾ ਕਹਿ ਕੇ ਕਿਵੇਂ ਜੇ ਇਸ ਨੂੰ ਅਬਲਾ ਕਿਹਾ ਜਾ ਸਕਦਾ ਹੈ ਜਿਹਦੀ ਕੁੱਖ ਚੋਂ ਸੋਵਰਨ ਬਾਦਸ਼ਾਹ ਜਨਮ ਲੈਂਦੇ ਨੇ, ਸੋਵਰਨਸ ਨੂੰ ਜਨਮ ਦੇਣ ਵਾਲੀ ਅਬਲਾ ਨਹੀਂ ਹੋ ਸਕਦੀ। ਔਰ ਰੂਹਾਨੀ ਦੁਨੀਆ 'ਚ ਜਿਵੇਂ ਹੁਣੇ ਮੰਦਰਾਂ ਤੇ ਪਾਬੰਦੀ ਦੀ ਗੱਲ ਹੈ ਕਿ ਜਾ ਨਹੀਂ ਸਕਦੀਆਂ, ਜਿਹੜੀ ਸਟੇਟਮੈਂਟ ਬਹੁਤ ਵਾਰ ਸਾਡੇ ਇੰਟਰਪ੍ਰੀਟਰ ਵੀ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਦੇ ਉੱਤੇ ਸਟੇਟਮੈਂਟ ਮੁਕਾ ਦਿੰਦੇ ਨੇ। ਪਰ ਇਹ ਇਸ ਤੋਂ ਅਗਲੀ ਜਿਹੜੇ ਪਾਰਟ ਹੈ ਕਿ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ, ਕਿ ਜੇ ਅੱਗੇ ਔਰਤ ਨਾ ਹੋਏਗੀ, ਜੇ ਉਹ ਜਨਮ ਵੀ ਉਸੇ ਔਰਤ ਤੋਂ ਹੀ ਸ੍ਰਿਸ਼ਟੀ ਚੱਲਦੀ ਹੈ ਕਿ ਨਾਨਕ ਭੰਡੈ ਬਾਹਰਾ ਇੱਕੋ ਇੱਕ ਰੱਬ ਹੈ ਜਿਹੜਾ ਔਰਤ ਦੀ ਕੁੱਖ 'ਚ ਨਹੀਂ ਆਉਂਦਾ। ਸੋ ਜ਼ਾਹਰ ਹੈ ਕਿ ਔਰਤ ਦਾ ਰੁਤਬਾ ਨੈਕਸਟ ਟੂ ਗੋਡ। ਔਰ ਜਿਹੜੀ ਗੱਲ ਉਸ ਤੋਂ ਬਾਅਦ ਜਿਹੜਾ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਭਾਈ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਕਿ ਗੱਲ ਅਲਟੀਮੇਟਲੀ ਇਹ ਮੈਨ ਦੀ ਪ੍ਰੇਅਰ ਨਹੀਂ ਹੈ ਕਿ ਮਰਦ ਨੇ ਦੀ ਪ੍ਰੇਅਰ ਕਬੂਲ ਹੋਣੀ ਹੈ, ਜਾਂ ਕਿ ਉਸ ਦੇ ਦਰ ਦੇ ਉੱਤੇ ਜਿਹੜਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਉਹੀ ਭਾਗਾ ਰੱਤੀ ਚਾਰ ਹੈ ਜਿਤ ਮੁਖ ਸਦਾ ਸਲਾਈ ਹੈ। ਇਹ ਔਰਤ ਦਾ ਮੂੰਹ ਹੈ, ਔਰਤ ਦੀ ਰਸਨਾ ਹੈ ਕਿ ਮਰਦ ਦੀ ਰਸਨਾ ਹੈ। ਜਿਸ ਰਸਨਾ ਚੋਂ ਰੱਬ ਦੀ ਸਿਫਤ ਸਲਾਹ ਨਿਕਲੇਗੀ, ਰੱਬ ਦੀ ਇਬਾਦਤ ਨਿਕਲੇਗੀ, ਰੱਬ ਦੀ ਯਾਦ ਨਿਕਲੇਗੀ, ਉਹੀ ਅਲਟੀਮੇਟਲੀ ਭਾਗਾਂ ਵਾਲੇ ਨੇ ਔਰ ਉਹਨਾਂ ਨੂੰ ਹੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਉਹ ਥਾਂ ਮਿਲੇਗੀ। ਹੁਣ ਇਹ ਸਟੇਟਮੈਂਟ ਹਰ ਰੁਤਬੇ ਦੇ ਉੱਤੇ ਜਿਹੜੀ ਹੈ ਉਹ ਉਸ ਦੀ ਬਰਾਬਰੀ ਹੀ ਨਹੀਂ, ਉਸ ਦੇ ਇੱਕ ਸਨਮਾਨ ਔਰ ਮਾਣ ਦੀ ਜਿਹੜੀ ਹੈ ਉਹ ਸਟੈਂਪ ਲਾ ਦਿੰਦੀ ਜੀ। ਹੁਣ ਜਿਸ ਵਿਚਾਰਧਾਰਾ ਵਾਲਿਆਂ ਦੇ ਹੱਥ ਅੱਜ ਪੋਲੀਟੀਕਲ ਪਾਵਰ ਆਈ ਹੈ, ਜਿਹੜੇ ਮਨੂ ਸਮ੍ਰਿਤੀ ਯਕੀਨ ਰੱਖਦੇ ਨੇ, ਜੋ ਹਸ਼ਰ ਸ਼ੂਦਰਾਂ ਦੇ ਨਾਲ ਜਿਨ੍ਹਾਂ ਨੂੰ ਅਨਟਚੇਬਲ ਬਣਾਇਆ ਹੋਇਆ ਉਹ ਕਰ ਰਹੇ ਨੇ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀ ਇੱਕ ਉਹ ਪੂਰਾ ਮਾਰਚ ਭਾਰਤ ਭਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਚੁੱਕਦੇ ਆ, ਜਿਹੜਾ ਕਿ ਵਾਮ ਮਹੇਸ਼ ਜੀ ਨੇ ਕੀਤਾ ਸਾਰਾ ਸ਼ੁਰੂ, ਉਸ ਨੂੰ ਕਿਵੇਂ ਬਲੌਕ ਕੀਤਾ ਗਿਆ। ਗੁਜਰਾਤ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਕਿਉਂਕਿ ਉਹ ਚਾਹੁੰਦੇ ਹੀ ਨਹੀਂ ਨੇ ਔਰ ਦਲਿਤਾਂ ਦੇ ਉੱਤੇ ਜੋ ਜ਼ੁਲਮ ਚੱਲ ਰਹੇ ਨੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੇ ਇਹ ਕਲੇਮ ਕਰਦੇ ਨੇ ਜੀ ਇਹ ਤਾਂ ਲਾਫੁਲ ਸੁਸਾਇਟੀ ਹੈ। ਦੇਖੋ ਜੀ ਕਾਨੂੰਨ ਦੇ ਮੁਤਾਬਕ ਹੁਣ ਸੁਪਰੀਮ ਕੋਰਟ ਦਾ ਬੈਂਚ 5 ਜੱਜਾਂ ਦਾ, ਜਿਸ ਨੂੰ ਹੈੱਡ ਦੀਪਕ ਮਿਸ਼ਰਾ ਕਰ ਰਿਹਾ, ਜਿਹੜਾ ਹਿੰਦੂ ਤਵੀਆਂ ਦਾ ਹੀ ਪੱਕਾ, ਉਹਨੇ ਸਾਰੇ ਹੀ ਜਿੰਨੇ ਫੈਸਲੇ ਆਲਮੋਸਟ ਉਹਦੇ ਆਏ ਕਿ ਜੀ ਸਿਨੇਮਿਆਂ ਦੇ ਵਿੱਚ ਰਾਸ਼ਟਰ ਗਾਨ ਪਹਿਲਾਂ ਗਾਇਆ ਜਾਏ, ਦੂਜਾ ਉਹਨਾਂ ਨੂੰ ਪਲੀਜ਼ ਕਰਨ ਵਾਲੇ ਸੀ। ਹੁਣ ਇਹਦੇ ਬਾਵਜੂਦ ਇਹ ਕਿਵੇਂ ਫੈਸਲਾ ਇੱਕ ਆ ਗਿਆ
ਇਹਦਾ ਵੀ ਜਦੋਂ ਅਸੀਂ ਹੁਣ ਕੇਰਲਾ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਉੱਥੇ ਸਭ ਤੋਂ ਜ਼ਿਆਦਾ ਇਸ ਮੁੱਦੇ ਦਾ ਫਾਇਦਾ ਆਰਐਸਐਸ ਔਰ ਬੀਜੇਪੀ ਚੁੱਕ ਰਹੀ ਹੈ। ਕੇਰਲਾ ਦੇ ਵਿੱਚ ਇਲੈਕਸ਼ਨਸ ਵੀ ਹੋਣੀਆਂ ਜੀ, ਲੈਫਟਿਸਟ ਪਾਰਟੀ ਦੀ ਹਕੂਮਤ ਹੈ, ਬੀਜੇਪੀ ਦੇ ਪੈਰ ਨਹੀਂ ਸੀ ਲੱਗ ਰਹੇ। ਔਰ ਇਸ ਧਾਰਮਿਕ ਮੁੱਦੇ ਦੇ ਉੱਤੇ ਕਿਉਂਕਿ ਇਹਦੀ ਸਮ੍ਰਿਤੀ ਇਰਾਨੀ ਦੇ ਸਟੇਟਮੈਂਟ ਤੋਂ ਪਹਿਲਾਂ ਮੋਹਨ ਭਾਗਵਤ ਉਹ ਵੀ ਦੁਸਹਿਰੇ ਦੇ ਮੌਕੇ ਤੇ ਕਹਿ ਚੁੱਕਾ ਹੈ ਕਿ ਜੀ ਬੇਸ਼ੱਕ ਕਾਨੂੰਨ ਆਪਣੀ ਥਾਂ ਤੇ ਹੈ ਪਰ ਸਾਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਜਿਹੜਾ ਉਹ ਖਿਆਲ ਰੱਖਣਾ ਪਏਗਾ। ਹੁਣ ਜ਼ਾਹਰ ਹੈ ਕਿ ਹਿੰਦੂ ਤਵੀਆਂ ਦੀਆਂ ਧਾਰਮਿਕ ਭਾਵਨਾਵਾਂ ਕੀ ਨੇ, ਬ੍ਰਾਹਮਣ ਦੀ ਡੋਮੀਨੈਂਸ, ਔਰਤ ਨੂੰ ਸ਼ੂਦਰ ਦਾ ਦਰਜਾ। ਔਰ ਅਸੀਂ ਦੇਖਿਆ ਕਿ ਜੇ ਇੱਕ ਦਲਿਤ ਨੂੰ ਸਿਆਸੀ ਫਾਇਦੇ ਦੇ ਲਈ ਰਾਸ਼ਟਰਪਤੀ ਵੀ ਬੀਜੇਪੀ ਨੇ ਬਣਾ ਦਿੱਤਾ ਤੇ ਉਹ ਤੇ ਉਹਦੀ ਪਤਨੀ ਦੇ ਨਾਲ ਉਸ ਮੰਦਿਰ ਦੇ ਵਿੱਚ ਜਿਹੜਾ ਰਾਜਸਥਾਨ ਦੇ ਵਿੱਚ ਬ੍ਰਹਮਾ ਦੀ ਯਾਦ 'ਚ ਬਣਿਆ ਹੋਇਆ ਉਹਦੇ ਚੋਂ ਉਹਨੂੰ ਕਿਵੇਂ ਬਾਹਰ ਕੀਤਾ, ਜਗਨਨਾਥਪੁਰੀ 'ਚ ਕਿਵੇਂ ਪਾਂਡਿਆਂ ਨੇ ਦੋਨਾਂ ਨੂੰ ਵੜਨ ਨਹੀਂ ਦਿੱਤਾ ਕਿ ਇਹ ਸ਼ੂਦਰ ਔਰ ਇਹਨਾਂ ਨੂੰ ਜਿਹੜਾ ਉਹ ਕੋਈ ਹੱਕ ਨਹੀਂ। ਸੋ ਕੁੱਲ ਮਿਲਾ ਕੇ ਇਹੀ ਸੋਚ ਅਲਟੀਮੇਟਲੀ ਉਹਨਾਂ ਨੇ ਲਾਗੂ ਕਰਨੀ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਰੇ ਉਹੀ ਹਿੰਦੂ ਤਵੀ ਨੇ ਜਦੋਂ ਅੰਗਰੇਜ਼ਾਂ ਨੇ ਇਹ ਕਾਨੂੰਨ ਬਣਾਇਆ ਸੀ ਕਿ ਸਤੀ ਜਿਹੜਾ ਕਿ ਇਹਨਾਂ ਦੇ ਅੱਜ ਵੀ ਰਾਜਸਥਾਨ 'ਚ ਹਜ਼ਾਰਾਂ ਦੀ ਗਿਣਤੀ 'ਚ ਮੰਦਿਰ ਬਣੇ ਹੋਏ ਨੇ ਸਤੀ ਦੇ ਕੇ ਭਾਈ ਔਰਤ ਦੇ ਨਾਲ ਹੀ ਚੁੱਕ ਕੇ ਜਿਹੜਾ ਜੇ ਘਰ ਵਾਲਾ ਮਰ ਗਿਆ ਤੇ ਔਰਤ ਨੂੰ ਜਿਉਂਦੇ ਨਾਲ ਸਾੜ ਦਿੰਦੇ ਸੀ। ਉਹ ਕਹਿੰਦੇ ਸਤੀ ਦੇਵੀ ਹੈ। ਔਰ ਜਦੋਂ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਸੀ ਇਹਨਾਂ ਦੇ ਜਿੰਨੇ ਸ਼ੰਕਰਾਚਾਰੀਆ ਨੇ ਉਹਨਾਂ ਨੇ ਵਿਰੋਧ ਕੀਤਾ ਸੀ ਔਰ ਅੱਜ ਤੱਕ ਵੀ ਉਹ ਕਹਿੰਦਾ ਜੀ ਇਹ ਸਾਡੇ ਹਿੰਦੂ ਧਰਮ ਦੀ ਪਰੰਪਰਾ ਹੈ। ਇਹ ਮਲੇਸ਼ ਜਿਹੜੇ ਨੇ ਉੱਥੋਂ ਯੂਰਪ ਚੋਂ ਆਉਣ ਵਾਲੇ ਕੌਣ ਨੇ ਜਿਹੜੇ ਸਾਨੂੰ ਦੱਸਣ ਕਿ ਵੀ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਔਰ ਇਹੀ ਕਾਰਨ ਹੈ ਜੇ ਤੁਸੀਂ ਪਦਮਾਵਤ ਵਰਗੀ ਪਿਕਚਰ ਦੇਖੋ, ਹੋਰ ਦੇਖੋ, ਜਿਹਨੂੰ ਸਤੀ ਨੂੰ ਜੌਹਰ ਵੀ ਕਹਿੰਦੇ ਨੇ, ਜਦੋਂ ਜੰਗ ਦੇ ਮੈਦਾਨ ਦੇ ਵਿੱਚ ਘਿਰ ਜਾਂਦੀਆਂ ਸੀ ਔਰਤਾਂ ਰਾਜਪੂਤਾਂ ਦੀਆਂ, ਤੇ ਅੱਜ ਵੀ ਜੌਹਰ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਦਿਖਾਇਆ ਜਾਂਦਾ ਹੈ ਕਿ ਦੇਖੋ ਅਣਖ ਰਾਜਪੂਤ ਔਰਤਾਂ ਦੀ ਜੋ ਜਿਉਂਦੀਆਂ ਸੜਨ ਲਈ। ਇਹ ਸਿਰਫ ਉਹਨੂੰ ਜਸਟੀਫਾਈ ਕਰਨ ਦੇ ਲਈ ਹੈ ਜਿਹੜੀ ਕਿ ਮਨੂ ਦੀ ਵਿਚਾਰਧਾਰਾ ਔਰਤਾਂ ਨੂੰ ਮੁੱਢਲੇ ਹੱਕ ਨਹੀਂ ਦਿੰਦੀ। ਹੁਣ ਬੇਸ਼ੱਕ ਸਾਬਰਮਾਲਾ ਮੰਦਿਰ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ, ਪਿਛਲੇ ਦਿਨਾਂ 'ਚ ਉਹ ਮੰਦਿਰ ਖੁੱਲਿਆ, ਲੇਕਿਨ ਹਿੰਦੂ ਤਵੀਆਂ ਨੇ ਉਹ ਮਾਹੌਲ ਪੈਦਾ ਕਰ ਦਿੱਤਾ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਉਹੀ ਗੁਲਾਮ ਜ਼ੈਨੀਅਤ ਦੀਆਂ ਔਰਤਾਂ ਖੜੀਆਂ ਕਰ ਦਿੱਤੀਆਂ ਲਿਆ ਕੇ, ਜਿਨ੍ਹਾਂ ਨੇ ਕਿਹਾ ਕਿ ਜੀ ਅਸੀਂ ਨਹੀਂ ਕਿਸੇ ਔਰਤ ਨੂੰ ਅੰਦਰ ਜਾਣ ਦੇਣਾ। ਔਰ ਦੋ ਔਰਤ ਪੱਤਰਕਾਰ ਬੀਬੀਆਂ, ਇੱਕ ਦਿੱਲੀ ਦੀ ਇੱਕ ਬਾਹਰਲੀ, ਜਿਹੜੀ ਦਰਵਾਜ਼ੇ ਤੱਕ ਪਹੁੰਚ ਵੀ ਗਏ, ਉਹਨਾਂ ਨੂੰ ਧੱਕੇ ਮਾਰ ਕੇ ਔਰ ਉਹਨਾਂ ਤੇ ਜਿਹੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਔਰ ਇਸ ਗੱਲ ਨੂੰ ਬੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਿ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਦਾ ਆਰਡਰ ਸੀ ਸਾਬਰੀਮਾਲਾ ਮੰਦਿਰ ਦੇ ਵਿੱਚ ਜਿਹੜੀ ਹੈ ਕੋਈ ਔਰਤ ਜਾ ਨਹੀਂ ਸਕਦੀ। ਹੁਣ ਇਸ ਨੂੰ ਉਹਨਾਂ ਨੇ ਜਿੱਥੇ ਚੋਣਾਂ ਦੇ ਲਈ ਉਹਨਾਂ ਦੇ ਕੋਲ ਕੇਰਲਾ ਦੇ ਵਿੱਚ, ਕਿਉਂਕਿ ਜ਼ਾਹਰ ਹੈ ਕਿ ਕੇਰਲਾ 'ਚ ਜਿਹੜੀ ਲੈਫਟਿਸਟ ਗਵਰਨਮੈਂਟ ਹੈ ਉਹਦਾ ਯਤਨ ਸੀ ਕਿ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹਨੂੰ ਇੰਪਲੀਮੈਂਟ ਕੀਤਾ ਜਾਏ ਕਿ ਵੀ ਉਹ ਜਾ ਸਕਣ। ਤੇ ਇਹਦੇ 'ਚ ਕਿਉਂਕਿ ਸੈਂਟੀਮੈਂਟ ਜਿਹੜਾ ਧਾਰਮਿਕ ਮਜ਼ਹਬੀ ਹੁੰਦਾ ਹੈ ਉਹਦੇ 'ਚ ਕੋਈ ਬਹੁਤਾ ਲੌਜਿਕ ਤੇ ਨਹੀਂ ਰਹਿੰਦਾ, ਉਸ ਕਿਸਮ ਦੀ ਭੜਕਾਟ ਪੈਦਾ ਹੁੰਦੀ ਹੈ ਤੇ ਗੱਲ ਅੱਗੇ ਨੂੰ ਤੁਰ ਪੈਂਦੀ। ਪਰ ਹੁਣ ਕਿਉਂਕਿ ਆਲਰੇਡੀ ਉਹਨਾਂ ਨੇ ਪੋਲੀਟੀਕਲ ਗੇਨ ਉਹਦੇ 'ਚੋਂ ਲੈ ਲਿਆ, ਸੁਪਰੀਮ ਕੋਰਟ ਦੇ ਆਰਡਰ ਦੀਆਂ ਧੱਜੀਆਂ ਉਡਾਤੀਆਂ, ਮੋਹਨ ਭਾਗਵਤ ਨੇ ਜਿਹੜਾ ਉਹ ਦੁਸਹਿਰੇ ਦੇ ਮੌਕੇ ਉਹਨੂੰ ਜਸਟੀਫਾਈ ਕਰ ਦਿੱਤਾ ਹੈ। ਤੇ ਹੁਣ ਇਹ ਸਮ੍ਰਿਤੀ ਇਰਾਨੀ, ਇਹਦਾ ਮੈਂ ਹੁਣ ਕਿ ਤੁਸੀਂ ਬੈਠੇ ਹੋ ਸਾਹਮਣੇ ਔਰ ਮੇਰਾ ਸਾਡਾ ਕੋਈ ਕਿਸੇ ਦੇ ਨਿੱਜ ਅਖਲਾਕ ਤੇ ਜਾਣਦਾ ਨਹੀਂ ਹੁੰਦਾ, ਜਿਹੜੇ ਲੋਕ ਜਾਣਦੇ ਨੇ ਵੀ ਇਹ ਸਮ੍ਰਿਤੀ ਇਰਾਨੀ ਕੀ ਹੈ, ਇਹਦਾ ਪਿਛੋਕੜ ਕੀ ਹੈ, ਇਹਨੇ ਕਿਵੇਂ ਕਿਹੜਾ ਘਰ ਤਬਾਹ ਕੀਤਾ, ਮੈਂ ਇਸ ਲਾਈਨ ਦੇ ਉੱਤੇ ਨਹੀਂ ਜਾਵਾਂਗਾ। ਪਰ ਉਹ ਬੋਲਤਾ ਰਹੀ ਹੈ ਬੰਬੇ ਦੇ ਵਿੱਚ ਯੰਗ ਥਿੰਕਰਸ ਦੇ ਇੱਕ ਇਕੱਠ ਦੇ ਵਿੱਚ, ਜਿੱਥੇ ਕਿ ਹੁਣੇ ਅੱਜ ਕੱਲ ਯੂਨੀਅਨ ਟੈਕਸਟਾਈਲ ਮਿਨਿਸਟਰ ਹੈ ਔਰ ਇਹ ਯੰਗ ਥਿੰਕਰਸ ਜਿਹੜਾ ਬ੍ਰਿਟਿਸ਼ ਹਾਈ ਕਮਿਸ਼ਨ ਨੇ, ਆਬਜ਼ਰਵਰ ਰਿਸਰਚ ਫਾਊਂਡੇਸ਼ਨ ਨੇ ਆਰਗੇਨਾਈਜ਼ ਕੀਤਾ ਉਸ ਫੰਕਸ਼ਨ। ਇਹ ਸਮ੍ਰਿਤੀ ਇਰਾਨੀ ਦੀ ਜਿਹੜੀ ਕੁਆਲੀਫਿਕੇਸ਼ਨ 8ਵੀਂ ਪਾਸ 10ਵੀਂ ਫੇਲ, ਕੋਈ ਸਰਟੀਫਿਕੇਟ ਨਹੀਂ, ਲੇਕਿਨ ਕਿਉਂਕਿ ਇਹਨੇ ਜਦੋਂ ਕਿ ਇਹਨਾਂ ਨੇ ਉਹ ਟੈਲੀਵਿਜ਼ਨ ਰਾਹੀਂ ਆਪਣਾ ਝੂਠ ਵੇਚਣਾ ਪਰੋਸਣਾ ਸ਼ੁਰੂ ਕੀਤਾ, ਘਰਾਂ ਦੇ ਵਿੱਚ ਸਾਜ਼ਿਸ਼ੀ ਮਾਹੌਲ ਬਣਾਉਣ ਲਈ ਉਹ ਜੇ ਸੀਰੀਅਲ ਬਣਾਏ ਤੇ ਉਹ ਸਾਸ ਵੀ ਕਭੀ ਬਹੂ ਥੀ ਇਸ ਨਾਂ ਦਾ ਇੱਕ ਸੀਰੀਅਲ ਚਲਾਇਆ, ਉਹਦੇ 'ਚ ਇਹ ਜਿਹੜੀ ਹੈ ਇਹਦਾ ਰੋਲ ਵੀ ਔਰ ਸਮ੍ਰਿਤੀ ਇਰਾਨੀ ਵੀ ਮੋਦੀ ਨੂੰ ਪਸੰਦ ਆਏ ਔਰ ਉਹ ਸਾਰੇ ਚੋਂ ਫਿਰ ਜਿਹੜਾ ਸਫ਼ਰ ਹੈ ਉਹ ਬਹੂ ਦਾ ਸਫ਼ਰ ਕੈਬਨਿਟ ਮਿਨਿਸਟਰ ਤੱਕ ਦਾ ਹੋਇਆ। ਮੈਂ ਇਸ ਵਿਸ਼ੇ ਤੇ ਵੀ ਨਹੀਂ ਜਾਵਾਂਗਾ ਕਿ ਕਿਵੇਂ
ਇਸ ਸਭ ਦੇ ਬਾਵਜੂਦ ਕਿ ਕਿੰਨੀਆਂ ਫੇਲਿਅਰਸ ਨੇ ਜੀ ਹਰ ਪੱਖ ਤੋਂ ਵੀ ਉਹਨੂੰ ਕਿਉਂ ਉਹਨਾਂ ਨੇ ਐਜ਼ ਅ ਹਿੰਦੂਤਵੀ ਸ਼ੋ ਗਰਲ ਰੱਖਿਆ ਹੋਇਆ ਹੈ। ਪਰ ਜਿਹੜੀ ਗੱਲ ਉਹਨੇ ਇਸ ਇਕੱਠ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਕਹੀ, ਉਹਨੇ ਮੈਂ ਸਮਝਦਾ ਵੀ ਜਿਹੜੀਆਂ ਈਵਨ ਅਣਖੀ ਔਰਤਾਂ, ਹਿੰਦੂ ਔਰਤਾਂ ਵੀ, ਔਰ ਮੈਂ ਉਹਦੇ 'ਚ ਕਮੈਂਟ ਦੇਖ ਰਿਹਾ ਕਿ ਦਿੱਲੀ 'ਚ ਜਿਹੜੀ ਵਿਮਨ ਕਮਿਸ਼ਨ ਹੈ ਉਹਦੀ ਚੇਅਰਪਰਸਨ ਨੇ ਵੀ ਉਹਨੂੰ ਟਰੈਸ਼ ਕੀਤਾ ਹੈ, ਸੋਸ਼ਲ ਮੀਡੀਆ ਤੇ ਵੀ ਹੋ ਰਿਹਾ ਹੈ। ਪਰ ਇਹ ਤੁਸੀਂ ਜ਼ਹਿਨੀਅਤ ਨੂੰ ਦੇਖ ਸਕਦੇ ਹੋ, ਉਹਦੇ 'ਚੋਂ ਜਸਟੀਫਾਈ ਕਰ ਰਹੀ ਹੈ ਕਿ ਵੀ ਇਹ ਜਿਹੜੀ ਪਾਬੰਦੀ ਹੈ ਇਹ ਬਿਲਕੁਲ ਠੀਕ ਹੈ, ਜਿਹੜੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਜਿਹੜੇ ਪੀਰੀਅਡ ਦੇ ਵਿੱਚ ਨੇ। ਔਰ ਉਹ ਇਹ ਕਹਿ ਰਹੀ, ਔਰ ਇਹ ਹੈਡਲਾਈਨ ਹੈ, ਵਿਲ ਯੂ ਟੇਕ ਪੈਡ ਸੋਕਡ ਇਨ ਮੈਂਸਟਰੂਅਲ ਬਲੱਡ ਟੂ ਫਰੈਂਡਸ ਪਲੇਸ, ਈਰਾਨੀ ਔਨ ਸਾਬਰੀ ਮਾਲਾ। ਔਰ ਮੈਂ ਸਾਰਿਆਂ ਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਤੁਹਾਡੇ ਸਾਹਮਣੇ। ਔਰ ਉਹਦੇ ਚੋਂ ਕਹਿੰਦੇ ਆ ਕਿ ਆਈ ਹੈਵ ਰਾਈਟ ਟੂ ਪ੍ਰੇ ਬਟ ਨੋ ਰਾਈਟ ਟੂ ਡੈਸੀਕ੍ਰੇਟ, ਕਿ ਵੀ ਜੇ ਔਰਤ ਜਿਹੜੀ ਆਲਰੇਡੀ ਪਾਬੰਦੀ ਉਹਨਾਂ ਤੇ ਲੱਗੀ ਹੋਈ ਆ ਮੰਦਰ 'ਚ, ਜੇ ਉਸ ਪੀਰੀਅਡ ਦੀਆਂ 12 ਸਾਲ ਤੋਂ 50 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਜਾਂਦੀਆਂ ਤਾਂ ਮੰਦਰਾਂ ਨੂੰ ਇਨਕਲੂਡਿੰਗ ਸਾਬਰੀਮਾਲਾ, ਉਹਨਾਂ ਨੇ ਪ੍ਰੇ ਥੋੜੀ ਉਹ ਤਾਂ ਡੈਸੀਕ੍ਰੇਟ ਕਰ ਰਹੀਆਂ, ਉਹਨੂੰ ਉਹਦੀ ਬੇਅਦਬੀ ਕਰ ਰਹੀਆਂ। ਮੈਂ ਤਾਂ ਸੁਪਰੀਮ ਕੋਰਟ ਦੇ ਫੈਸਲੇ ਤੇ ਕੁਝ ਨਹੀਂ ਕਹਿਣਾ ਚਾਹੁੰਦੀ, ਬਟ ਵੁੱਡ ਯੂ ਟੇਕ ਸੈਨੀਟਰੀ ਨੈਪਕਿਨਸ ਸੀਪਡ ਇਨ ਮੈਂਸਟ੍ਰੂਏਸ਼ਨ ਬਲੱਡ ਇਨਟੂ ਅ ਫਰੈਂਡਸ ਹੋਮ, ਕਿ ਤੁਸੀਂ ਇੱਕ ਦੋਸਤ ਦੇ ਘਰ ਜਾਓਗੇ ਉਹਨਾਂ ਪੈਡਸ ਨੂੰ ਲੈ ਕੇ ਜਿਹੜੇ ਉਸ ਦੇ ਨਾਲ ਬਲੱਡ ਨਾਲ ਨੇ? ਨੋ, ਵਾਈ ਟੇਕ them into ਹਾਊਸ ਆਫ ਗॉड? ਜੇ ਤੁਸੀਂ ਦੋਸਤ ਦੇ ਘਰ ਨਹੀਂ ਜਾ ਸਕਦੇ ਲੈ ਕੇ, ਫਿਰ ਰੱਬ ਦੇ ਘਰ 'ਚ ਕਿਉਂ ਜਾਣ? ਸੋ ਇਸ ਤੋਂ ਵੱਧ ਕੇ ਮੈਂ ਸਮਝਦਾ ਵੀ ਕੋਈ ਵੀ, ਇੱਕ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਕੁੱਤੇ ਦਾ ਕੁੱਤਾ ਵੈਰੀ ਦੁਸ਼ਮਣ, ਲੇਕਿਨ ਮੈਂ ਇਹਨੂੰ ਦੇਖਦਾ ਕਿ ਵੀ ਇਹ ਓਵਰ ਏ ਪੀਰੀਅਡ ਆਫ ਟਾਈਮ ਉਹ ਗੁਲਾਮ ਜ਼ਹਿਨੀਅਤ ਚੋਂ ਵੀ ਨਿਕਲਿਆ। ਇਹ ਤਾਂ ਚਲੋ ਆਪਣਾ ਜਿਹੜੀ ਹੈ, ਜਦੋਂ ਜਿਹੜੀਆਂ ਸ਼ੋ ਬॉय ਸ਼ੋ ਗਰਲ ਹੁੰਦੇ ਨੇ ਉਹ ਤਾਂ ਆਕਾ ਨੂੰ ਖੁਸ਼ ਕਰ ਰਹੇ ਹੁੰਦੇ ਨੇ ਕਿ ਭਾਈ ਤੁਸੀਂ ਜਿੱਥੇ ਤਾਂ ਤੁਹਾਡਾ ਆਪਣਾ ਕਿਰਦਾਰ ਹੈ ਨਿੱਜ ਤੌਰ ਤੇ ਫਿਰ ਤੁਸੀਂ ਸਾਰੇ ਪਹਿਲਾਂ ਤਾਂ ਇਹ ਦੇਖੋ ਵੀ ਤੁਹਾਡਾ ਆਪਣਾ ਕਿਰਦਾਰ ਕੀ ਹੈ। ਪਰ ਦੂਸਰੇ ਪਾਸੇ ਜੇ ਸਟਰਗਲ ਕਰਕੇ ਉਹ ਔਰਤਾਂ ਜਿਹੜੀਆਂ ਸਮਾਜ ਦੇ ਵਿੱਚ ਬਰਾਬਰੀ ਲਈ, ਜੇ ਤੁਸੀਂ ਕਦੇ ਈਵਨ ਇੰਗਲੈਂਡ ਦੇ ਵਿੱਚ ਕਿਵੇਂ ਔਰਤਾਂ ਨੇ ਆਪਣੇ ਵੋਟ ਦਾ ਹੱਕ ਲੈਣ ਦੇ ਲਈ ਸਟਰਗਲ ਕੀਤੀ, ਔਰ ਉਹਨਾਂ ਜ਼ਮਾਨਿਆਂ 'ਚ ਕਿਵੇਂ ਈਵਨ ਦਲੀਪ ਸਿੰਘ ਜਿਹੜਾ ਕਿ ਭਾਵੇਂ ਐਗਜ਼ਾਈਲ 'ਚ ਸੀ, ਆਪ ਰੁਲਿਆ ਸੀ, ਉਹਨਾਂ ਦੀਆਂ ਡਾਟਰਸ ਸੋਫੀਆ ਦਲੀਪ ਸਿੰਘ ਨੇ ਖਾਸ ਤੌਰ ਤੇ ਕਿਵੇਂ ਜਿਹੜਾ ਉਹ ਸਾਰੀ ਮੂਵਮੈਂਟ ਜਿਹੜੀ ਇੰਗਲੈਂਡ ਦੇ ਵਿੱਚ ਚੱਲੀ ਕਿ ਔਰਤਾਂ ਨੂੰ ਵੋਟਾਂ ਦਾ ਹੱਕ ਹੋਣਾ ਚਾਹੀਦਾ, ਉਹਦੇ 'ਚ ਵੀ ਸਭ ਤੋਂ ਵਿਰੋਧ 'ਚ ਔਰਤਾਂ ਹੀ ਖਲੋਂਦੀਆਂ ਸੀ ਕਿ ਵੀ ਇਹ ਹੋਏਗਾ ਉਹ ਹੋਏਗਾ। ਪਹਿਲਾਂ ਇੱਕ ਖਾਸ ਉਮਰ ਦੇ ਵਾਲਿਆਂ ਨੂੰ ਕਿ ਉਹ ਤਾਂ ਉਮਰ ਦੇ ਕੱਚਾ ਹੁੰਦਾ ਹੈ ਔਰ ਦੂਜਾ ਹੁੰਦਾ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ। ਜਿਹੜੇ ਲੋਕ ਲੰਬਾ ਵਕਤ ਇੱਕ ਗੁਲਾਮੀ ਦੇ ਦਾਇਰਾ ਕਾਰਜ ਰਹਿੰਦੇ ਨੇ, ਅਮਰੀਕਾ 'ਚ ਵੀ ਜਦੋਂ ਅਬਰਾਹਮ ਲਿੰਕਨ ਨੇ ਆਰਡੀਨੈਂਸ ਸਾਈਨ ਕੀਤਾ ਕਿ ਸਾਰੇ ਸਲੇਵਰੀ ਖਤਮ, ਸਾਰੇ ਜਿਹੜੇ ਨੇ ਗੁਲਾਮ ਆਜ਼ਾਦ ਨੇ, ਉਹਨਾਂ 'ਚੋਂ ਕੁਝ ਚਲੇ ਗਏ, ਕੁਝ ਜਿਹੜੇ ਸੀ ਉਹਨਾਂ 'ਚੋਂ ਫਿਰ ਵਾਪਸ ਆ ਗਏ ਮਾਲਕ ਦੇ, ਨਹੀਂ ਸਾਨੂੰ ਜਿਹੜਾ ਹੈ ਉਹ ਅਸੀਂ ਗੁਲਾਮ ਹੀ ਖੁਸ਼ ਹੈ ਸਾਨੂੰ। ਸੋ ਇਹ ਕੁਦਰਤੀ ਪ੍ਰੋਗਰਾਮਿੰਗ ਕੀ ਹੁੰਦੀ ਹੈ ਜਦੋਂ ਤੁਸੀਂ ਵਕਤਨ ਇੱਕ ਐਸਾ ਹਾਲਾਤ ਕਰ ਦਿੰਦੇ ਹੋ। ਔਰ ਜਿਹੜੇ ਸਾਡੇ ਖੇਤੀਬਾੜੀ ਨਾਲ ਸੰਬੰਧਿਤ ਵੀਰ ਭੈਣਾਂ ਨੇ ਉਹ ਜਾਣਦੇ ਨੇ ਕਿ ਵੀ ਪਹਿਲੇ ਇੱਕ ਸਟੇਜ ਤੇ ਤੁਸੀਂ ਮੱਝ ਨੂੰ ਜਾਂ ਗਾਂ ਨੂੰ ਕਿੱਲੇ ਨਾਲ ਬੰਨਣਾ ਕਿੰਨਾ ਔਖਾ ਹੁੰਦਾ, ਉਹ ਕਿੱਲਿਆਂ ਨੂੰ ਵੀ ਛਡਾਣ ਦਾ ਔਰ ਹੁੰਦਾ। ਇੱਕ ਸਟੇਜ ਆਉਂਦੀ ਹੈ ਵੀ ਫਿਰ ਤੁਸੀਂ ਸੰਗਲ ਨਾ ਵੀ ਬੰਨੋ, ਉਹਦੇ ਸੰਗਲ ਬੰਨਣ ਵੇਲੇ ਜਿਵੇਂ ਤੁਸੀਂ ਉਹਨੂੰ ਹੱਥ ਲਾਉਂਦੇ ਹੋ ਉਹਨਾਂ ਕੁ ਲਾ ਦਿਓ, ਉੱਥੇ ਹੀ ਖੜੀ ਰਹਿੰਦੀ ਹੈ, ਉਹਨੂੰ ਪਤਾ ਹੁੰਦਾ ਵੀ ਸੰਗਲ ਵੱਜ ਗਿਆ। ਸੋ ਇਹ ਪ੍ਰੋਗਰਾਮਿੰਗ ਹੈ ਕਿ ਮੈਂਟਲੀ ਤੁਹਾਨੂੰ ਉਸ ਕਦਰ ਜਿਹੜਾ ਹੈ ਉਹ ਤੁਸੀਂ ਐਕਸੈਪਟ ਕਰ ਲੈਂਦੇ ਹੋ। ਸੋ ਇੱਕ ਵੱਡਾ ਹਿੱਸਾ ਔਰਤਾਂ ਦਾ ਜਿਹੜਾ ਕਿ ਉਹਨਾਂ ਜ਼ਮਾਨਿਆਂ 'ਚ ਵੀ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ, ਉਹਦੀ ਵੀ ਉਹ ਡਿਬੇਟ ਕਰਦੀਆਂ ਸੀ। ਔਰ ਇਹੀ ਹਾਲ ਅੱਜ ਅਸੀਂ ਦੇਖਦੇ ਹਾਂ। ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ ਤੇ ਮੈਂ ਇਹਦੀ ਸਟੇਟਮੈਂਟ ਤਾਂ ਹੋਰ ਨਹੀਂ ਮੈਂ ਪੜਾਂਗਾ, ਲੇਕਿਨ ਜਿਹੜੀ ਬੀਬੀ ਨੇ ਜਿਹੜੇ ਖਾਸ ਤੌਰ ਤੇ ਵਿਮਨ ਚੇਅਰਪਰਸਨ ਹੈ ਉਹ ਸਾਰੇ ਦੀ ਕਮਿਸ਼ਨ ਫਾਰ ਵਿਮਨ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਹੈ, ਸ਼ਰਮਨਾਕ ਕਮੈਂਟ ਕਿ ਮਾਹਵਾਰੀ ਦੌਰਾਨ ਔਰਤਾਂ ਇਹਨਾਂ ਲਈ ਸਿਰਫ ਇੱਕ ਸੈਨੀਟਰੀ ਪੈਡ ਹਨ। ਬਿਲਕੁਲ ਠੀਕ ਸਵਾਲ ਉਹਨੇ ਪੁੱਛਿਆ। ਪੀਰੀਅਡਸ ਦੌਰਾਨ ਕੀ ਆਪਣੇ ਘਰੋਂ ਬਾਹਰ ਨਹੀਂ ਜਾਂਦੀ, ਆਪਣੇ ਦੋਸਤ ਦੇ ਘਰ ਨਹੀਂ ਜਾਂਦੀ, ਪੀਰੀਅਡਸ ਤੋਂ ਬਿਨਾਂ ਕੀ ਬੱਚੇ ਪੈਦਾ ਹੋ ਸਕਦੇ ਹਨ। ਇੱਕ ਮੰਤਰੀ ਵੱਲੋਂ ਭਿਆਨਕ ਸ਼ਬਦ ਜੋ ਪਿਤਾ ਰੂੜੀਵਾਦੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ ਕਿ ਇਹ ਜਿਹੜੀਆਂ ਮੇਲ ਸ਼ੋਵਿਨਿਸਟਿਕ ਟੈਂਡੈਂਸੀਜ਼ ਨੇ ਉਹ ਉਹਨਾਂ ਨੂੰ ਐਨਕਰੇਜ ਕਰਨ ਵਾਲੀ ਗੱਲ ਹੈ। ਸੋ ਅਸੀਂ ਇਸ ਵਰਤਾਰੇ ਦੀ ਜਿਹੜੀ ਹੈ ਨਖੇਦੀ ਕਰਦੇ ਹਾਂ। ਔਰ ਜਿਵੇਂ ਮੈਂ ਕਿਹਾ ਵੀ ਅਸੀਂ ਹਮੇਸ਼ਾ ਹੀ
ਈਵਨ ਅੱਜ ਕਿਉਂਕਿ ਇਹਦੇ ਕੰਟੈਕਸਟ 'ਚ ਗੱਲ ਹੋ ਰਹੀ ਸੀ, ਜੀ ਮੈਂ ਆਪਣੇ ਧਰਮ ਦੇ ਹਵਾਲੇ ਨਾਲ ਗੱਲ ਨਹੀਂ ਕੀਤੀ ਕਿ ਅਸੀਂ ਵੀ ਕਿੱਥੇ ਕਿੱਥੇ ਡਿਸਕ੍ਰਿਮੀਨੇਟ ਕਰਦੇ, ਬਿਲਕੁਲ ਪਰ ਕਿਸੇ ਵੇਲੇ ਅਸੀਂ ਇਸ ਇਸ਼ੂ ਨੂੰ ਵੀ ਛੂਹਾਂਗੇ। ਮੈਂ ਘੜੀ ਵੱਲ ਦੇਖ ਰਿਹਾ ਕਿ ਵੀ ਇਨ ਦਾ ਐਂਡ ਆਫ ਦਾ ਡੇ ਕਈ ਵਾਰ ਜਿਹੜੇ ਧਾਰਮਿਕ ਸਿਧਾਂਤ ਨੇ, ਮਜ਼ਹਬ ਦੇ ਬੇਸਿਕ ਪ੍ਰਿੰਸੀਪਲਸ ਉਹ ਬੜੇ ਕਲੀਅਰ ਹੁੰਦੇ ਨੇ, ਪਰ ਜਿਹਨੂੰ ਪਰੰਪਰਾ ਕਹਿੰਦੇ ਨੇ, ਟ੍ਰੈਡੀਸ਼ਨ ਦਾ ਨਾਂ ਦਿੱਤਾ ਹੋਇਆ ਹੈ, ਜਾਂ ਜਿਹੜਾ ਸਮਾਜਿਕ ਵਰਤਾਰਾ ਹੁੰਦਾ ਹੈ, ਜੀ ਉਹ ਬਹੁਤ ਵਾਰ ਈਵਨ ਜਿਹੜੇ ਧਾਰਮਿਕ ਰਹਿਬਰ ਨੇ ਉਹਨਾਂ ਦੀ ਗੱਲ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦਾ। ਔਰ ਇਹ ਡਿਬੇਟਸ ਮੈਂ ਸਮਝਦਾ ਕਿ ਇੱਕ ਚੰਗੇ ਦਾਇਰਾਕਾਰ 'ਚ ਰਹਿੰਦੇ ਆ, ਸਾਨੂੰ ਵੀ ਕਰਨਾ ਪਏਗਾ ਕਿ ਭਾਈ ਅਸੀਂ ਜਿੱਥੇ ਅਸੀਂ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੇ ਫਰਮਾਨ ਦੇ ਨਾਲ 10ਵੇਂ ਪਾਤਸ਼ਾਹ ਦੇ 5 ਕਕਾਰੀ ਖਾਲਸਾ ਰੂਪ ਦਾ ਫਖਰ ਲੈਂਦੇ ਆ, ਜੀ ਉੱਥੇ ਅਸੀਂ ਵੀ ਦੇਖੀਏ ਕਿ ਵੀ ਅਸੀਂ ਆਪਣੇ ਸਮਾਜਿਕ ਦਾਇਰਾਕਾਰ 'ਚ, ਘਰੇਲੂ ਮਾਹੌਲ ਦੇ ਵਿੱਚ ਜਾਂ ਅਦਰਵਾਈਜ਼ ਸਾਡਾ ਵਰਤਾਰਾ ਕੀ। ਔਰ ਮੈਨੂੰ ਸੋਸ਼ਲ ਮੀਡੀਆ ਦਾ ਨਾ ਕੋਈ ਬਹੁਤਾ ਵਕਤ ਹੁੰਦਾ ਨਾ ਸ਼ੌਕ ਹੈ, ਜੀ ਪਰ ਮੈਂ ਦੇਖ ਰਿਹਾ ਸੀ ਅੰਮ੍ਰਿਤਸਰ ਦੀ ਇੱਕ ਬੀਬੀ ਸਿਰ ਤੇ ਦਸਤਾਰ ਸਜਾਈ ਹੈ, ਉਹ ਮੀਡੀਆ ਦੇ ਨਾਲ ਗੱਲ ਕਰ ਰਹੀ ਹੈ ਕਿ ਜੀ ਉਹ ਬੜੀ ਸੈਲੀਬ੍ਰੇਟਡ ਵੂਮਨ ਵੀ ਰਹੀ ਹੈ, ਅਚੀਵਰ ਹੈ, ਬੱਚੇ ਨਾਲ ਨੇ, ਕਿ ਜੀ ਮੇਰਾ ਘਰ ਵਾਲਾ ਮਾਰ ਕੁਟਾਈ ਕਰਦਾ ਹੈ, ਮੈਨੂੰ ਇਹ ਹੈ, ਸੋ ਮੈਨੂੰ ਇਹ ਦੁੱਖ ਹੁੰਦਾ ਦੇਖ ਕੇ ਕਿ ਵੀ ਇਹ ਜਿਹੜੇ ਪਾਰਟ ਨੇ, ਔਰ ਇਹ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਇਹ ਜਿਹੜੀ ਘਰਾਂ ਦੇ ਵਿੱਚ ਵਾਇਲੈਂਸ ਹੈ, ਜੀ ਮਾਰ ਕੁਟਾਈ ਦਾ ਵਰਤਾਰਾ ਹੈ, ਇਹੀ ਹਾਲ ਅਸੀਂ ਆਪਣੀਆਂ ਇੰਸਟੀਟਿਊਸ਼ਨਸ ਦੇ ਵਿੱਚ ਵੀ ਦੇਖੀਏ ਕਿ ਜੇ ਅਸੀਂ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਨੀ ਹੋਏ ਤੇ ਜੇ ਕਿਸੇ ਵੀ ਮੁੱਦੇ ਦੇ ਉੱਤੇ 20 ਸਪੀਕਰ, ਹਾਲਾਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਬਹੁਤ ਵਾਰ ਇਸ ਮਾਮਲੇ 'ਚ ਵੀ ਔਰਤਾਂ ਦੀ ਆਪਣੀ ਰਿਲੈਕਟੈਂਸ ਵੀ ਹੁੰਦੀ ਹੈ, ਪਰ ਬਹੁਤ ਵਾਰ ਅਜੇ ਉਹ ਮਾਹੌਲ ਹੀ ਨਹੀਂ ਸਿਰਜਿਆ ਗਿਆ ਜਿੱਥੇ ਕਿ ਅਸੀਂ ਉਹਨਾਂ ਨੂੰ ਉਸ ਕਿਸਮ ਦਾ, ਔਰ ਜੇ ਅਸੀਂ ਸੱਚਮੁੱਚ ਗੁਰੂਆਂ ਦੇ ਆਦੇਸ਼ ਦੇ ਉੱਤੇ ਅਮਲ ਕੀਤਾ ਹੁੰਦਾ ਕਿ ਅੱਜ 550 ਸਾਲ ਬਾਅਦ ਅਸੀਂ ਇੱਕ ਰੋਲ ਮਾਡਲ ਹੁੰਦੇ। ਅਸੀਂ ਧਾਰਮਿਕ ਤੌਰ ਤੇ ਜ਼ਰੂਰ, ਜਿਵੇਂ ਮੈਂ ਕਿਹਾ ਵੀ ਫਖਰ ਨਾਲ ਕਹਿੰਦੇ ਹਾਂ, ਪਰ ਸਮਾਜਿਕ ਔਰ ਅਦਰਵਾਈਜ਼ ਜਿਹੜਾ ਸਾਡਾ ਵਰਤਾਰਾ ਵੀ ਕੋਈ ਦੂਸਰਿਆਂ ਨਾਲੋਂ ਵੱਖਰਾ ਨਹੀਂ ਹੈ। ਠੀਕ ਹੈ, ਡੋਮੀਨੈਂਟ ਤਹਿਜ਼ੀਬਾਂ ਵੀ ਅਸਰ ਕਰਦੀਆਂ, ਪਰ ਕਿੰਨੀ ਕੁ ਦੇਰ, 5 ਸਦੀਆਂ ਹੋ ਗਈਆਂ ਨੇ, ਸਾਨੂੰ ਵੀ ਇਹ ਦੇਖਣਾ ਹੋਏਗਾ ਕਿ ਵੀ ਸਾਡੀਆਂ ਜਿਹੜੀਆਂ ਮੈਨੇਜਮੈਂਟਲ ਇੰਸਟੀਟਿਊਸ਼ਨਸ ਨੇ, ਫੈਸਲਾ ਲੈਣ ਵਾਲੇ ਅਦਾਰੇ ਨੇ, ਉਹਨਾਂ ਦੇ ਵਿੱਚ ਅਸੀਂ ਕਿੰਨੀ ਕੁ ਪਾਰਟਿਸਿਪੇਸ਼ਨ ਵਿਮਨ ਨੂੰ ਦਿੰਦੇ। ਕਿਤੇ ਕੁਝ ਧਾਰਮਿਕ ਰਸਮਾਂ ਜਾਂ ਧਾਰਮਿਕ ਚੀਜ਼ਾਂ ਈਵਨ ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ ਐਸੀਆਂ ਤਾਂ ਨਹੀਂ ਜਿੱਥੇ ਅਸੀਂ ਉਹੀ ਜਿਹੜੀ ਮਨੂਵਾਦੀ ਸੋਚ ਹੈ, ਕਿਉਂਕਿ ਸਾਡੇ ਗੁਰਦੁਆਰੇ ਲੰਬਾ ਵਕਤ ਉਦਾਸੀ ਮਹੰਤਾਂ ਦੇ ਕਬਜ਼ੇ 'ਚ ਰਹੇ, ਔਰ ਉਹ ਉਦਾਸੀ ਮਹੰਤ ਜਿਹੜੇ ਸੀ ਬ੍ਰਹਮਚਾਰੀ, ਬ੍ਰਹਮਚਾਰੀ ਦੇ ਨਾਂ ਥੱਲੇ ਔਰਤ ਨੂੰ, ਜਿਹੜਾ ਬ੍ਰਹਮਚਾਰੀ ਕਹਿੰਦਾ ਮਤਲਬ ਔਰਤ ਨੂੰ ਨੀਵਾਂ ਸਮਝਦਾ, ਉਹਨਾਂ ਦੇ ਨਾਲ ਜਿਹੜਾ ਉਹ ਵਰਤਾਰੇ ਵਾਲੇ ਅੱਜ ਵੀ, ਔਰ ਈਵਨ ਕੁਝ ਤਖਤ ਸਾਹਿਬਾਨ ਦੇ ਉੱਤੇ, ਹੁਣ ਤਾਂ ਮੈਨੂੰ ਨਹੀਂ ਪਤਾ ਹੈ, ਪਰ ਇੱਕ ਸਟੇਜ ਸੀ ਕਿ ਤਖਤ ਹਜ਼ੂਰ ਸਾਹਿਬ ਔਰਤਾਂ ਨੂੰ, ਜਿਹੜਾ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ, ਉਹ ਕਿਰਪਾਨ ਦੇ ਨਾਲ, 2 ਧਾਰੇ ਖੰਡੇ ਨਾਲ ਨਹੀਂ, ਹੁਣ ਪਤਾ ਨਹੀਂ ਕੀ ਹੈ, ਲੇਕਿਨ ਇਸ ਦੇ ਖਿਲਾਫ ਵੀ ਆਵਾਜ਼ ਸੀ। ਹੋਰ ਵੀ ਬਹੁਤ ਸਾਰੀਆਂ ਨੇ ਕਿ ਜੀ ਉੱਥੇ ਜਿਹੜੇ ਮਹਾਰਾਜ ਦੇ ਸ਼ਸਤਰ ਰੱਖੇ ਨੇ, ਜਾਂ ਦੂਸਰੇ ਜਿੱਥੇ ਕਿ ਉਹ ਬਹੁਤ ਸਾਰੀਆਂ ਬ੍ਰਹਮਨਿਕਲ ਰਸਮਾਂ ਵੀ ਕਰਦੇ ਨੇ, ਉੱਥੇ ਕਹਿੰਦੇ ਨੇ ਜੀ ਸਿਰਫ ਉੱਥੇ ਜਿਹੜਾ ਉਹੀ ਉੱਥੇ ਪੁਜਾਰੀ ਹੁੰਦਾ ਹਜ਼ੂਰ ਸਾਹਿਬ 'ਚ ਜਿਹਨੇ ਵਿਆਹ ਨਹੀਂ ਕਰਵਾਇਆ ਹੋਇਆ, ਔਰ ਉੱਥੇ ਉਹੀ ਜਾ ਸਕਦਾ। ਮੈਂ ਕਿਹਾ ਜੀ ਜਿਨ੍ਹਾਂ ਦੇ ਸ਼ਸਤਰ ਰੱਖੇ ਹੋਏ ਨੇ ਉਹਨਾਂ ਦੇ ਤਾਂ 4 ਸਾਹਿਬਜ਼ਾਦੇ ਨੇ, ਜਿਨ੍ਹਾਂ ਦੇ ਰਿਸਪੈਕਟ ਦੇ ਵਿੱਚ, ਸਤਿਕਾਰ ਦੇ ਵਿੱਚ ਉਹ ਪੁਜਾਰੀ ਅੰਦਰ ਜੋ ਵੀ ਕਰਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਬਹੁਤ ਸਾਰੀਆਂ, ਕਿਉਂਕਿ ਅਸੀਂ ਧਰਮ ਦੀ ਦੁਨੀਆ 'ਚ ਮੰਦਰਾਂ ਦੀ ਗੱਲ ਕਰ ਰਹੇ ਹਾਂ, ਸੋ ਸਾਨੂੰ ਵੀ ਇਹ ਐਡਮਿਟ ਕਰਨਾ ਪਏਗਾ ਕਿ ਭਾਈ ਇਹ ਜਿਹੜੀਆਂ ਚੀਜ਼ਾਂ ਨੇ, ਇਹ ਵੀ ਨਹੀਂ ਹੈ ਕਿ ਇਹਨੂੰ ਅਸੀਂ ਡਿਬੇਟ ਵਿਮਨ ਰਾਈਟਸ ਵਰਸਸ ਮੈਨ ਰਾਈਟਸ ਦੇ ਵਿੱਚ ਤਬਦੀਲ ਕਰੀਏ, ਪਰ ਮੈਂ ਸਮਝਦਾ ਵੀ ਜਿਹੜੇ ਸਾਡੇ ਮਜ਼ਹਬ ਦੀ ਖੂਬਸੂਰਤੀ ਹੈ ਉਹਨੂੰ ਘੱਟੋ ਘੱਟ ਉਹਦੇ ਲਈ ਵੀ ਇਹ ਜ਼ਰੂਰੀ ਹੈ ਕਿ ਕੁੱਲ ਮਿਲਾ ਕੇ ਅਸੀਂ ਇਹ ਜਿਹੜਾ ਸਾਰਾ ਵਰਤਾਰਾ ਇਹਨਾਂ ਦੇ ਦੇਖੋ ਦੇਖੀ, ਇਹਨਾਂ ਮਹੰਤਾਂ ਔਰ ਇਹਨਾਂ ਦੇ ਦੇਖੋ ਦੇਖੀ ਆ ਗਿਆ ਕਿ ਵੀ ਇਹ ਬੜਾ, ਇਹ ਜਿਹੜਾ ਉਹ ਬ੍ਰਹਮਚਾਰਜ ਬੜਾ, ਇਹ ਸਾਰੇ ਚੋਂ ਇਹੀ ਨਿਕਲਦਾ। ਔਰ ਈਵਨ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਲਈ ਇੱਕ ਤਬਕੇ ਨੇ ਲੰਬਾ ਵਕਤ ਜਿਹੜਾ ਹੈ ਉਹ ਉਹਨਾਂ ਨੂੰ ਉਹਨਾਂ ਦੀ ਗਲੋਰੀ ਨਹੀਂ ਇੰਜੋਏ ਕਰਨ ਦਿੱਤੀ ਕਿ ਜੀ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਵਿਆਹ ਕਰਾ ਲਿਆ, ਔਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਕਿ ਜੀ ਤੂੰ ਵਿਆਹ ਨਾ ਕਰਾਈ, ਇਸ ਲਈ ਉਹਦੀ ਸ਼ਕਤੀ ਖਤਮ ਹੋ ਗਈ। ਹੁਣ ਇਹ ਜਿਹੜੇ ਪ੍ਰਚਾਰ ਨੇ ਅੱਜ ਤੱਕ ਵੀ ਕਈ ਪ੍ਰਚਾਰਨਗੇ, ਕਈ ਪਰੰਪਰਾਵਾਂ ਦੇ ਵਿੱਚ ਇਹ ਹੈ ਕਿ ਜੀ ਉਹ ਗੁਰੂ ਬਣ ਗਿਆ, ਉਹਨੇ ਵਿਆਹ ਕਰਾ ਰਿਹਾ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨੇ ਇਸ ਕਿਸਮ ਦੇ ਜਿਹੜੇ ਨੇ ਪ੍ਰਭਾਵ, ਉਹਨਾਂ ਤੋਂ ਸਾਨੂੰ ਨਿਕਲ ਕੇ ਇੱਕ ਆਬਜੈਕਟਿਵ ਤਰੀਕੇ ਦੇ ਨਾਲ ਕਿ ਭਾਈ ਜਿਹੜੀ ਗੁਰੂ ਸਾਹਿਬਾਨ ਦੀ ਇੰਟੈਂਟ ਹੈ, ਉਹਨਾਂ ਦੀਆਂ ਸਿੱਖਿਆਵਾਂ ਨੇ,
ਉਹਨਾਂ ਨੂੰ ਅਸੀਂ ਉਸ ਹਿਊਮੈਨਿਟੇਰੀਅਨ, ਉਸ ਇਨਸਾਨੀ ਪੱਖ ਤੋਂ ਜਿਹੜਾ ਕਿ ਗੁਰੂ ਸਾਹਿਬਾਨ ਨੇ ਕ੍ਰਾਈਟੇਰੀਆ ਹੀ ਉਹ ਲੈ ਕੀਤਾ ਕਿ ਉਸ ਰੱਬ ਦੇ ਸਾਹਮਣੇ ਜਿਹੜਾ ਉਸ ਸੱਚੇ ਦਰਬਾਰ ਦੇ ਵਿੱਚ ਨਾਨਕ ਤੇ ਮੁਖ ਉਜਲੇ, ਤੁਹਾਡੇ ਕਰਮ ਦੇ ਨਾਲ ਤੁਸੀਂ ਕੀਤਾ ਕੀ ਹੈ, ਤੁਹਾਡਾ ਜਿਹੜਾ ਉਹ ਨਿਪਟਾਰਾ ਹੋਣਾ। ਔਰ ਮੈਂ ਜਾਂਦੇ ਜਾਂਦੇ ਦੂਸਰਾ ਟੌਪਿਕ, ਹਾਲਾਂਕਿ ਇੱਕ ਦਿਨ ਪੁਰਾਣੀ ਖਬਰ ਸੀ ਕਿ ਕਿਵੇਂ ਇਹ ਜਿਹੜੇ ਲੋਕ, ਕਿਉਂਕਿ ਅਸੀਂ ਇਹ ਬ੍ਰਹਮਚਾਰੀਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਸਭ ਤੋਂ ਵੱਡੇ ਜਿਹੜੇ ਵਾਇਓਲੇਟਰ, ਚਾਈਲਡ ਮੋਲੈਸਟਰ ਔਰ ਸੈਕਸ਼ੂਅਲ ਐਕਸਪਲੋਇਟਰ ਦੁਨੀਆ ਦੇ ਵਿੱਚ ਆਰਗੇਨਾਈਜ਼ਡ ਗਰੁੱਪ 'ਚ ਨੇ, ਉਹ ਇਹਨਾਂ ਧਰਮਾਂ ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਕੈਥੋਲਿਕ ਚਰਚਿਸ ਦੇ ਵਿੱਚ, ਜਿੱਥੇ ਕਈ ਥਾਂ ਮਲਟੀ ਬਿਲੀਅਨ ਜਿਹੜੇ ਨੇ ਉਹ ਲਾ ਸੂਟ ਹੋਏ ਨੇ, ਕਿਉਂਕਿ ਉੱਥੇ ਵੀ ਉਹ ਬ੍ਰਹਮਚਾਰੀ ਦਾ ਕਨਸੈਪਟ ਹੈ। ਜਿਹੜੇ ਕੈਥੋਲਿਕ ਪ੍ਰੀਸਟ ਨੇ ਉਹ ਵਿਆਹ ਨਹੀਂ ਕਰਵਾ ਸਕਦੇ। ਤੇ ਜਦੋਂ ਤੁਸੀਂ ਨੈਚੁਰਲ ਜਿਹੜਾ ਇੱਕ ਹਿਊਮਨ ਐਗਜ਼ਿਸਟੈਂਸ ਦਾ ਸਿਧਾਂਤ ਹੈ ਉਹਨੂੰ ਵਾਇਓਲੇਟ ਕਰਦੇ ਹੋ, ਫਿਰ ਉਹਦੇ ਚੋਂ ਕੀ ਨਿਕਲਦਾ? ਇਹੀ ਕੁਝ ਨਿਕਲਦਾ ਜੋ ਉੱਥੇ ਉਹਨਾਂ ਦੇ ਸੰਨਿਆਸੀ ਯੋਗੀ ਕਰਦੇ ਨੇ, ਇਹੀ ਕੁਝ ਇਹਨਾਂ ਦੇ ਜਿਹੜੇ ਪ੍ਰੀਸਟ ਨੇ ਔਰ ਬਿਸ਼ਪ ਔਰ ਕਾਰਡੀਨਲ ਔਰ ਦੂਸਰੇ ਕਰਦੇ ਨੇ। ਔਰ ਆਸਟ੍ਰੇਲੀਆ 'ਚ ਇੱਕ ਪੂਰੀ 5 ਸਾਲ ਇਨਵੈਸਟੀਗੇਸ਼ਨ ਚੱਲੀ, 8000 ਦੇ ਕਰੀਬ ਜਿਹੜੀਆਂ ਉਹਦੇ 'ਚ ਟੈਸਟੀਮਨੀਜ਼ ਹੋਈਆਂ, ਜਿਹਦੇ ਵਿੱਚ ਮੋਸਟਲੀ ਜਿਹੜੇ ਚਾਈਲਡ ਅਬਿਊਜ਼ਰ ਨੇ, ਚਰਚਿਸ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਸ, ਫਿਰ ਸਕੂਲਾਂ ਦੇ ਵਿੱਚ ਵੀ ਟੀਚਰ ਔਰ ਦੂਜੇ, ਤੇ ਸਪੋਰਟਸ ਕਲੱਬਸ ਦੇ ਵਿੱਚ। ਔਰ ਉਸ ਸਾਰੀ 8000 ਟੈਸਟੀਮਨੀ ਤੇ ਬੇਸਡ ਜਿਹੜੀ ਰਿਪੋਰਟ ਸਾਹਮਣੇ ਆਈ ਉਹ ਇੰਨੀ ਸ਼ਰਮਨਾਕ ਸੀ ਕਿ 2 ਦਿਨ ਪਹਿਲਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ, ਮਿਸਟਰ ਮੌਰਿਸਨ ਨੇ, ਉਹਨਾਂ ਦੇ ਜਿਹੜੇ ਬਹੁਤ ਸਾਰੇ ਵਿਕਟਮ ਸੀ, ਹਜ਼ਾਰਾਂ ਦੀ ਗਿਣਤੀ 'ਚ ਬੈਠੇ ਹੋਏ, ਉਹਨਾਂ ਤੋਂ ਔਰ ਨੇਸ਼ਨ ਤੋਂ ਵੀ ਮੁਆਫੀ ਮੰਗੀ। ਔਰ ਖਬਰ ਹੀ ਇਹ ਸੀ BBC ਦੀ, ਆਸਟ੍ਰੇਲੀਆ ਸੈਕਸ਼ੂਅਲ ਅਬਿਊਜ਼ ਨੈਸ਼ਨਲ ਅਪੋਲੋਜੀ ਡਿਲੀਵਰਡ ਟੂ ਵਿਕਟਮਸ, ਕਿ ਇਹ ਉਹ ਮੁਆਫੀਨਾਮਾ ਹੈ ਜਿਹੜਾ ਕਿ ਮਿਸਟਰ ਸਕਾਟ ਮੌਰਿਸਨ ਨੇ ਕਿਹਾ। ਔਰ ਸੈਂਕੜਿਆਂ ਲੋਕ ਕੈਨਬਰਾ ਜਿਹੜੀ ਰਾਜਧਾਨੀ ਹੈ ਉੱਥੇ ਇਕੱਠੇ ਸੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਨੇ, ਮਿਸਟਰ ਮੌਰਿਸਨ ਨੇ, ਟੁਡੇ ਵੀ ਫਾਈਨਲੀ ਐਕਨੋਲੇਜ ਐਂਡ ਕਨਫਰੰਟ ਦ ਲਾਸਟ ਸਕਰੀਮਸ ਆਫ ਆਵਰ ਚਿਲਡਰਨ, ਕਿ ਵੀ ਅਸੀਂ ਸਾਡੇ ਬੱਚਿਆਂ ਦੀਆਂ ਚੀਖਾਂ ਜਿਹੜੇ ਕਿ ਐਜ਼ ਏ ਬੱਚੇ ਐਕਸਪਲੋਇਟ ਹੋਏ, ਵੀ ਮਸਟ ਬੀ ਸੋ ਅੰਬਰ ਟੂ ਫਾਲ before those who were forsaken and beg to them our apology, ਕਿ ਅਸੀਂ ਉਹਨਾਂ ਦੇ ਪੈਰਾਂ 'ਚ ਡਿੱਗੀਏ, ਉਹਨਾਂ ਤੋਂ ਮਾਫੀ ਮੰਗੀਏ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ। The inquiry which concluded last December heard more than 8,000 testimonies from victims about abuse in organizations such as churches, schools and sports clubs. With his voice trembling at times, ਜਦੋਂ ਮਿਸਟਰ ਮੌਰਿਸਨ ਬੋਲ ਰਿਹਾ ਸੀ ਉਹਦੀ ਆਵਾਜ਼ ਕੰਬ ਰਹੀ ਸੀ, ਮਿਸਟਰ ਮੌਰਿਸਨ acknowledged the sufferings of victims and condemned institutional failure, ਕਿ ਇੰਨਾ ਕੁਝ ਚੱਲ ਰਿਹਾ ਸੀ, ਅਸੀਂ ਕਿਉਂ ਚੁੱਪ ਬੈਠੇ ਰਹੇ? Why were the cries of children and parents ignored? ਬੱਚੇ ਔਰ ਉਹਨਾਂ ਦੇ ਪੇਰੈਂਟਸ ਜਿਹੜੇ ਉਹਨਾਂ ਦੀਆਂ ਚੀਖਾਂ ਦੀ ਆਵਾਜ਼ ਅਸੀਂ ਕਿਉਂ ਇਗਨੋਰ ਕੀਤੀ? Why was our system of justice blind to injustice? ਅਸੀਂ ਜਿਹੜਾ ਆਪਣੇ ਆਪ ਨੂੰ ਜਸਟਿਸ ਸਿਸਟਮ ਕਹਿੰਦੇ ਆ, ਇੰਨਾ ਅਨਿਆਂ ਹੋ ਰਿਹਾ ਸੀ, ਅਸੀਂ ਕਿਉਂ ਅੰਨੇ ਸੀ? Why has it taken so long to act? Survivors shed tears and held hands as the apology was given, but some later expressed frustration at the government's wider response to the inquiry. So ਇਹ ਲੰਬੀ ਚੌੜੀ ਖਬਰ ਹੈ, ਲੇਕਿਨ ਮੈਂ ਇਹਦੇ 'ਚ ਕਿਉਂਕਿ ਮੈਨੂੰ ਇਹ ਲੱਗਾ ਕਿ ਇਹ ਜਿਹੜਾ ਸਮ੍ਰਿਤੀ ਇਰਾਨੀ ਦੀ ਲਾਈਨ ਹੈ ਬ੍ਰਹਮਚਾਰਿਆ ਦੀ, ਉਹਦੇ ਨਾਲ ਇਹ ਵੀ ਮੈਚ ਕਰਦਾ ਹੈ ਕਿ ਵੀ ਜਿੱਥੇ ਵੀ ਇਸ ਕਿਸਮ ਦੇ ਜਿਹੜੇ ਨੇ ਗੈਰ ਜਿਹੜੇ ਕੁਦਰਤੀ ਇਨਸਟਿੰਕਟਸ ਨੂੰ ਜਿਹੜਾ ਉਹ ਫੋਰਸ ਕੀਤਾ ਜਾਂਦਾ, ਉੱਥੇ ਫਿਰ ਕੀ ਨਿਕਲਦਾ? ਜੋ ਇੱਥੇ ਚਰਚਿਸ ਦੇ ਇਹਨਾਂ ਦੇ ਸਕੈਂਡਲਾਂ ਤੋਂ ਬਾਹਰ ਆਉਂਦਾ ਹੈ ਤੇ ਉੱਥੇ ਸੰਨਿਆਸੀ ਯੋਗੀਆਂ ਦੇ ਬਾਹਰ ਆਉਂਦਾ ਹੈ। ਔਰ ਭਾਰਤ ਐਵੇਂ ਨਹੀਂ ਰੇਪ ਕੈਪੀਟਲ ਬਣਿਆ ਹੋਇਆ ਦੁਨੀਆ ਦੀ, ਔਰ ਦਿੱਲੀ ਔਰ ਭਾਰਤ ਭਰ ਦੇ ਵਿੱਚ ਅੱਜ ਕੋਈ ਵੀ ਸਭ ਤੋਂ, ਔਰ ਕਿੰਨੀਆਂ ਰਿਪੋਰਟਸ ਇੰਟਰਨੈਸ਼ਨਲ ਨੇ ਕਿ ਸਭ ਤੋਂ ਜ਼ਿਆਦਾ ਅਨਸੇਫ ਜੇ ਔਰਤਾਂ ਦੁਨੀਆ 'ਚ ਕਿਤੇ ਨੇ ਤੇ ਉਹ ਭਾਰਤ 'ਚ ਨੇ। ਲੇਕਿਨ ਉਹ ਸਾਬਰੀਮਾਲਾ ਦੇ ਮੰਦਿਰ 'ਚ ਔਰ ਦੂਜੇ 'ਚ ਨਹੀਂ ਜਾ ਸਕਦੀਆਂ, ਕਿਉਂਕਿ ਅੰਦਰ ਜਿਹੜਾ ਹੈ ਅਯੱਪਾ ਜਿਹੜਾ ਉਹ ਬੈਠਾ ਹੈ, ਜਿਹੜਾ ਬ੍ਰਹਮਚਾਰੀ ਹੈ। ਔਰ ਜਿਵੇਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਜੀ ਅਸੀਂ ਉਹਨੂੰ ਆਪਣੇ ਗੋਡ ਨੂੰ ਥੋੜੀ ਡਿਸਟਰਬ ਕਰਨਾ। ਜੀ ਡਾਕਟਰ ਸਾਹਿਬ, ਇਨ ਸਭ ਦੀ
ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬ੍ਰੇਕ ਤੋਂ ਬਾਅਦ ਜੋ ਰਹਿੰਦੇ ਇਸ਼ੂ ਨੇ ਉਹ ਆਪਾਂ ਡਿਸਕਸ ਕਰਾਂਗੇ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।